ਜੀ, ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਮੈਂ ਰਿਕੁਐਸਟ ਕਰਾਂਗਾ ਦੋਸਤਾਂ ਨੂੰ ਬੇਨਤੀ ਕਰਾਂਗਾ ਜਿਹੜੇ ਮੈਨੂੰ ਵੇਖ ਰਹੇ ਨੇ, ਉਹ ਇਸ ਵੀਡੀਓ ਨੂੰ ਸ਼ੇਅਰ ਕਰ ਦੇਣ ਔਰ ਬਾਕੀ ਦੋਸਤਾਂ ਤੱਕ ਵੀ ਇਹ ਮੈਸੇਜ ਪਹੁੰਚਾ ਦੇਣ ਕਿ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ। ਸਾਰੇ ਦੋਸਤ ਆ ਜਾਣ ਤੇ ਅੱਜ ਦੀ ਜਿਹੜੀ ਇੱਕ ਹਿਸਟਰੀ ਲੈਕਚਰ ਸੀਰੀਜ਼ ਦਾ ਇੱਕ ਬਹੁਤ ਖੂਬਸੂਰਤ ਲੈਕਚਰ ਹੈ। ਅੱਜ ਉਹਦੇ ਤੇ ਅਸੀਂ ਗੱਲਬਾਤ ਜਿਹੜੀ ਹੈ ਨਾ ਉਹ ਸੁਣ ਸਕੀਏ। ਮੈਂ ਸਾਰੇ ਦੋਸਤਾਂ ਨੂੰ ਦੱਸਦਾ ਜਾਵਾਂ ਜਿਹੜੇ ਸਾਡੇ ਨਾਲ ਨਵੇਂ ਰਲੇ ਨੇ ਕਿ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਕਰੋਨਾ ਦੇ ਦਿਨਾਂ ਦੇ ਵਿੱਚ ਅਸੀਂ ਇਹਨੂੰ ਵਰਚੁਅਲੀ ਲੈ ਕੇ ਆਏ ਔਰ ਉਸ ਤੋਂ ਬਾਅਦ ਅਸੀਂ ਇੱਕ ਹਿਸਟਰੀ ਲੈਕਚਰ ਸੀਰੀਜ਼ ਸ਼ੁਰੂ ਕੀਤੀ ਜਿਹਦੇ 'ਚ ਅਸੀਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਉੱਤੇ ਗੱਲਬਾਤ ਕੀਤੀ। ਕੋਸ਼ਿਸ਼ ਇਹ ਕੀਤੀ ਕਿ ਇੱਕ ਬਹੁਤ ਅੱਛਾ ਡਿਜੀਟਲ ਆਰਕਾਈਵ ਬਣ ਸਕੇ, ਜਿਹੜਾ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਹੋਵੇ। ਉਹਦੇ ਨਾਲ ਦੀ ਨਾਲ ਅਸੀਂ ਪੰਜਾਬ ਦੇ ਉੱਪਰ ਬੁੱਕ ਆਫ ਦਾ ਵੀਕ, ਪੰਜਾਬ ਦੇ ਉੱਪਰ ਲਿਖੀਆਂ ਗਈਆਂ ਉਹ ਕਿਤਾਬਾਂ ਜਿਹੜੀਆਂ ਅਸੀਂ ਚਾਹੁੰਦੇ ਹਾਂ ਕਿ ਲੋਕ ਪੜ੍ਹਨ, ਉਹਦੇ ਉੱਪਰ ਵੀ ਅਸੀਂ ਇੱਕ ਪ੍ਰੋਗਰਾਮ ਰੱਖਿਆ ਔਰ ਇਹਦੇ ਨਾਲ ਤੀਜਾ ਸਾਡਾ ਪ੍ਰੋਗਰਾਮ ਜਿਹੜਾ ਸੀ ਉਹ ਸਿਟੀ ਐਜ਼ ਇਟ ਵਾਸ ਸੀ। ਸ਼ਹਿਰਾਂ ਦੇ ਹਵਾਲੇ ਨਾਲ ਤਾਰੀਖ, ਉਹ ਸ਼ਹਿਰ ਜਿਹੜੇ ਭੁੱਲ ਭੁੱਲ ਗਏ ਲੇਕਿਨ ਉਹ ਤਾਰੀਖ ਦੇ ਵਿੱਚ ਬੜਾ ਵੱਡਾ ਨਾਂ ਰੱਖਦੇ ਨੇ, ਉਹਨਾਂ ਨੂੰ ਵੀ ਇਕੱਠਿਆਂ ਕਰਨ ਦਾ ਹਰ ਕੀਤਾ। ਅੱਜ ਦਾ ਇਹ ਪ੍ਰੋਗਰਾਮ ਜਿਹੜਾ ਹੈ, ਤੁਸੀਂ ਜਿਸ ਤਰ੍ਹਾਂ ਵੇਖਿਆ ਹੋਏਗਾ ਸਾਡੇ ਪੋਸਟਰ ਤੋਂ ਹੀ, ਅੱਜ ਇੱਕ ਹੋਰ ਨਵੇਂ ਸ਼ਹਿਰ ਦੀ ਗੱਲ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ ਹੋਏਗੀ। ਉਹ ਹੈ ਸ਼ਹਿਰ ਨਾਭਰ ਸ਼ਹਿਰ। ਕਿਸਾਨਾਂ ਨੇ ਜ਼ਿਲ੍ਹਾ ਵਸਾਇਆ ਹੈ ਨਾਭਰ ਸ਼ਹਿਰ। ਅੱਜ ਅਸੀਂ ਉਹਦੇ ਤੇ ਗੱਲਬਾਤ ਸਾਡੇ ਨਾਲ ਸਾਂਝੀ ਕਰਨ ਵਾਸਤੇ ਅਸੀਂ ਸਾਡੇ ਅੱਜ ਦੇ ਇਸ ਹਿਸਟਰੀ ਲੈਕਚਰ ਸੀਰੀਜ਼ ਦੇ ਵਾਸਤੇ ਇੱਕ ਵੱਡਾ ਦਿਨ ਹੈ ਕਿ ਅੱਜ ਜਤਿੰਦਰ ਮੋਹਰ ਜੀ ਸਾਡੇ ਨਾਲ ਨੇ ਔਰ ਉਹ ਅੱਜ ਸਾਡੇ ਨਾਲ ਇਸ ਤੇ ਗੱਲਬਾਤ ਸਾਂਝੀ ਕਰਨਗੇ। ਮੈਂ ਉਹਨਾਂ ਦਾ ਤਾਰਫ ਕਰਵਾਉਂਦਾ ਜਾਵਾਂ। ਤਾਰਫ ਤਾਂ ਉਹਨਾਂ ਦਾ ਬਹੁਤ ਤਵੀਲ ਹੈ ਲੇਕਿਨ ਮੈਂ ਚੰਦ ਸ਼ਬਦਾਂ 'ਚ ਲਫ਼ਜ਼ਾਂ 'ਚ ਮੈਂ ਦੱਸਣਾ ਚਾਹਾਂਗਾ ਕਿ ਆਪ ਜਿਹੜੇ ਨੇ ਉਹ ਪੰਜਾਬੀ ਫਿਲਮ ਦੇ ਡਾਇਰੈਕਟਰ ਵੀ ਨੇ, ਸਕ੍ਰਿਪਟ ਰਾਈਟਰ ਵੀ ਨੇ, ਕਾਲਵਨਿਸਟ ਵੀ ਨੇ ਔਰ ਰਿਸਰਚਰ ਵੀ ਨੇ। ਉਹਨਾਂ ਦਾ ਮੈਂ ਅਗਰ ਗੱਲ ਕਰਾਂ, ਉਹਨਾਂ ਨੇ ਜਿਹੜੀ ਡਾਇਰੈਕਟ ਕੀਤਾ ਔਰ ਸਕ੍ਰਿਪਟ ਰਾਈਟਿੰਗ ਕੀਤੀ, ਉਹਨਾਂ ਦੇ ਵਿੱਚ ਇੱਕ ਫਿਲਮ ਮਿੱਟੀ ਹੈ ਜਿਹੜੀ 2010 ਵਿੱਚ ਆਈ। ਉਸ ਤੋਂ ਬਾਅਦ ਸਿਕੰਦਰ ਫਿਲਮ ਹੈ 2013 ਚ ਆਈ ਔਰ ਉਸ ਤੋਂ ਬਾਅਦ ਕਿੱਸਾ ਪੰਜਾਬ ਦਾ ਅ ਟੇਲ ਆਫ ਪੰਜਾਬ 2015 ਚ ਆਈ ਔਰ ਅੱਜ ਕੱਲ ਜਿਸ ਆਪਣੀ ਫਿਲਮ ਦੇ ਉੱਪਰ ਉਹ ਕੰਮ ਕਰ ਰਹੇ ਨੇ, ਉਹ ਬੜਾ ਸੋਹਣਾ ਨਾਂ ਉਹਦਾ ਸਾਡੇ ਵਾਲੇ, ਉਹਦੇ ਤੇ ਅੱਜ ਕੱਲ ਕੰਮ ਕਰ ਰਹੇ ਨੇ ਔਰ 2021 ਦੇ ਵਿੱਚ ਯਾਨੀ ਇਸ ਸਾਲ ਦੇ ਵਿੱਚ ਉਹਨਾਂ ਨੇ ਉਹਨੂੰ ਰਿਲੀਜ਼ ਕਰਨਾ ਹੈ। ਇਸ ਤੋਂ ਵੱਖ ਉਹਨਾਂ ਦੇ ਨਾਲ ਗੱਲਬਾਤ ਕਰਕੇ ਵੀ ਪਤਾ ਲੱਗਾ ਕਿ ਉਹਨਾਂ ਦਾ ਜਿਹੜਾ ਤਾਰੀਖ ਦੇ ਵਿੱਚ ਇੰਟਰਸਟ ਹੈ ਉਹ ਬਹੁਤ ਖੂਬਸੂਰਤ ਹੈ ਔਰ ਉਹ ਜਿਹੜੀ ਤਾਰੀਖ ਦੀਆਂ ਬੜੀਆਂ ਸੋਹਣੀਆਂ ਗੱਲਾਂ ਕਰਦੇ ਨੇ। ਸੋ ਉਹਨਾਂ ਦੀਆਂ ਸੋਹਣੀਆਂ ਬੜੀਆਂ ਗੱਲਾਂ ਸੁਣਨ ਵਾਸਤੇ ਔਰ ਨਾਭਰ ਸ਼ਹਿਰ ਦੀ ਗੱਲਬਾਤ ਸੁਣਨ ਵਾਸਤੇ ਮੈਂ ਹੁਣ ਉਹਨਾਂ ਨੂੰ ਰਿਕੁਐਸਟ ਕਰਨਾ ਕਿ ਉਹ ਵੀ ਸਾਡੇ ਨਾਲ ਆ। ਜਤਿੰਦਰ ਜੀ, ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਵਿੱਚ ਸਰ। ਬਹੁਤ ਮਿਹਰਬਾਨੀ ਤੁਹਾਡੀ, ਬਹੁਤ ਧੰਨਵਾਦ ਸਰ। ਬਹੁਤ ਮਿਹਰਬਾਨੀ, ਤੁਸੀਂ ਅੱਜ ਟਾਈਮ ਕੱਢਿਆ ਔਰ ਸਾਨੂੰ ਜਿਹੜੇ ਅਸੀਂ ਇੱਕ ਬੰਨੇ ਬੈਠੇ ਹਾਂ ਤੇ ਅਸੀਂ ਜਿਹੜਾ ਉਸ ਬੰਨੇ ਦੀ ਗੱਲਬਾਤ ਸੁਣਨਾ ਚਾਹੁੰਦੇ ਕਿ ਕਿਸ ਤਰ੍ਹਾਂ ਉਹ ਨਾਭਰ ਸ਼ਹਿਰ ਵਸਿਆ। ਤਾਂ ਅੱਜ ਅਸੀਂ ਇੱਕ ਸਕ੍ਰਿਪਟ ਰਾਈਟਰ ਕੋਲੋਂ, ਇੱਕ ਡਾਇਰੈਕਟਰ ਕੋਲੋਂ ਸੁਣ ਰਹੇ ਹਾਂ ਔਰ ਇੱਕ ਹਿਸਟੋਰੀਅਨ ਕੋਲੋਂ ਵੀ। ਸੋ ਸਰ, ਸਕਰੀਨ ਹੁਣ ਤੁਹਾਡੇ ਕੋਲ ਹੈ ਤੇ ਮੈਂ ਤੁਹਾਡੀ ਗੱਲਬਾਤ ਤੋਂ ਬਾਅਦ ਹਾਜ਼ਰ ਹੋਵਾਂਗਾ। ਮਿਹਰਬਾਨੀ ਜੀ, ਤੇ ਧੰਨਵਾਦ ਮੈਂ ਨਾ ਸਾਰੇ ਸੱਜਣਾਂ ਦਾ ਕਰਦਾ ਜਿਹੜੇ ਕੀਮਤੀ ਆਪਣਾ ਸਮਾਂ ਕੱਢ ਕੇ ਸੁਣ ਰਹੇ ਨੇ ਜੀ। ਜਿਵੇਂ ਤੌਹੀਦ ਉਹਨਾਂ ਨੇ ਕਿਹਾ ਕਿ ਸਕ੍ਰਿਪਟ ਆ ਜਿਹੜੀ ਗੱਲ ਨਾਭਰ ਸ਼ਹਿਰ ਦੀ ਗੱਲ ਆ, ਉਹ ਉਂਝ ਮੈਂ ਫਿਕਸ਼ਨ ਬਣਾਉਣ ਵਾਲਾ ਬੰਦਾ, ਪਰ ਇਸ ਸ਼ਹਿਰ ਦੇ ਵਿੱਚ ਕੁਛ ਵੀ ਫਿਕਸ਼ਨ ਨਹੀਂ ਹੈਗਾ। ਉਹਦੇ ਵਿੱਚ ਸਭ ਕੁਛ ਜਿਹੜਾ ਵਾਪਰ ਰਿਹਾ ਉਹ ਸੱਚਾ ਵਾਪਰ ਰਿਹਾ ਹੈ, ਅੱਖਾਂ ਸਾਹਮਣੇ ਵਾਪਰ ਰਿਹਾ ਹੈ। ਤੇ ਉਹਦੀ ਜਿਹੜੀ ਕਹਾਣੀ ਹੈ ਉਹਦੇ ਮੈਨੂੰ ਲੱਗਦਾ ਡਾਇਰੈਕਟਰ ਤੇ ਸਾਰਾ ਕੁਛ ਉਹ ਲੋਕ ਨੇ ਜਿਹੜੇ ਉੱਥੇ ਡਟੇ ਹੋਏ ਨੇ, ਉਹੀ ਇਹ ਤਾਰੀਖ ਲਿਖ ਰਹੇ ਨੇ। ਜਦੋਂ ਅਸੀਂ ਇਹ ਤਿੰਨੇ ਕਾਨੂੰਨਾਂ ਦੇ ਜਿਹੜੇ ਖੇਤੀ ਵਿਰੋਧੀ ਕਾਨੂੰਨ ਸਰਕਾਰ ਲੈ ਕੇ ਆਈ ਆ, ਨਾਲ ਇੱਕ ਕਾਨੂੰਨ ਆ ਜਿਹੜਾ ਉਹ ਜ਼ਰੂਰੀ ਵਸਤਾਂ ਦਾ ਕਾਨੂੰਨ ਹੈ, ਤੇ ਇਹਦੇ ਖਿਲਾਫ ਜਿਹੜਾ ਲੋਕਾਂ ਦਾ ਮੋਰਚਾ ਜਿਹੜਾ ਉਹ ਚੱਲ ਰਿਹਾ ਹੈ। ਇਹ ਜਿਹੜੀ ਕਾਨੂੰਨ ਸਰਕਾਰ ਲੈ ਕੇ ਆਈ ਹੈ, ਤਾਂ ਇਹਦਾ ਜਿਹੜਾ ਸਭ ਤੋਂ ਵੱਡਾ ਹੱਲਾ ਹੈ ਉਹ ਮਨੁੱਖ ਦੀ ਜਿਹੜੀ ਸਭ ਤੋਂ ਪਹਿਲੀ ਲੋੜ ਹੈ, ਜਿਹੜੀ ਉਹਦਾ ਸਭ ਤੋਂ ਪਹਿਲਾ ਚਾਅ ਹੈ, ਇਹ ਉਸ ਚਾਅ ਦੇ ਉੱਤੇ, ਉਸ ਲੋੜ ਦੇ ਉੱਤੇ ਨਿਜ਼ਾਮ ਨੇ ਹੱਲਾ ਬੋਲਿਆ। ਚਾਅ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਨੇ, ਬਹੁਤ ਸਾਰੇ ਸਾਡੀਆਂ ਲੋੜਾਂ ਨੇ, ਬਹੁਤ ਕੁਛ ਅਸੀਂ ਜ਼ਿੰਦਗੀ 'ਚ ਕਰਦੇ ਹਾਂ, ਅਸੀਂ ਖੇਡਦੇ ਹਾਂ, ਖੇਡ ਹੈ, ਕਲਾ ਹੈ, ਸਾਨੂੰ ਗਿਆਨ ਦੀ ਜਿਗਿਆਸਾ ਹੈ। ਇਹ ਸਾਰੀਆਂ ਜਿਹੜੇ ਚਾਅ ਨੇ, ਇਹ ਸਾਰੇ ਜਿਹੜੀਆਂ ਜਿਗਿਆਸਾਵਾਂ ਨੇ, ਇਹ ਸਾਰੀਆਂ ਹੀ ਬਹੁਤ ਅਹਿਮ ਨੇ ਆਪਣੀ ਜਗ੍ਹਾ। ਪਰ ਜਿਹੜਾ ਇਨਸਾਨ ਦਾ, ਮਨੁੱਖ ਦਾ ਜਿਹੜਾ ਸਭ ਤੋਂ ਪਹਿਲਾ ਚਾਅ ਹੈ ਤੇ ਲੋੜ ਹੈ, ਉਹ ਅੰਨ ਹੈ। ਤੇ ਇਸ ਨਿਜ਼ਾਮ ਨੇ
ਮਨੁੱਖ ਦੀ ਸਭ ਤੋਂ ਪਹਿਲੀ ਜਿਹੜੀ ਲੋੜ ਤੇ ਉਹ ਚਾਹ, ਉਹਦੇ ਤੇ ਹੱਲਾ ਬੋਲਿਆ। ਜੇ ਨਿਜ਼ਾਮ ਨੂੰ ਚਾਅ ਹੈ ਕਿ ਉਹ, ਜਾਂ ਉਹਦਾ ਕਿਰਦਾਰ ਹੈ ਕਿ ਉਹ ਮਨੁੱਖ ਦੀ ਪਹਿਲੀ ਲੋੜ ਦੇ ਉੱਤੇ ਹੱਲਾ ਬੋਲੇ, ਤਾਂ ਅਵਾਮ ਦਾ ਵੀ ਇਹ ਹੱਕ ਬਣਦਾ ਹੈ ਕਿ ਉਹਨਾਂ ਨੂੰ ਵੀ ਨਾਬਰੀ ਦਾ ਚਾਅ ਚੜ੍ਹ ਹੀ ਜਾਣਾ ਚਾਹੀਦਾ। ਸੋ ਚਾਅ ਚੜ੍ਹਿਆ ਹੋਇਆ ਨਾਬਰੀ ਦਾ ਅਵਾਮ ਨੂੰ, ਤੇ ਉਹ ਆਏ ਨੇ, ਡਟੇ ਹੋਏ ਨੇ, ਤੇ ਉਹਨਾਂ ਨਾਬਰਾਂ ਨੇ ਇੱਕ ਸ਼ਹਿਰ ਵਸਾਇਆ ਦਿੱਲੀ ਦੀਆਂ ਹੱਦਾਂ ਦੇ ਉੱਤੇ। ਟਿੱਕਰੀ ਹੈ, ਗਾਜੀਪੁਰ ਹੈ, ਸਿੰਘੂ ਆ, ਮਤਲਬ ਦਿੱਲੀ ਨੂੰ ਚਾਰੇ ਪਾਸਿਓਂ ਉਹਨਾਂ ਨੇ ਘੇਰਾ ਪਾਇਆ ਹੋਇਆ। ਤੇ ਤੁਸੀਂ ਇਹ ਕਹਿ ਲਓ ਕਿ ਇਹ, ਚਾਹੇ ਇਹਨੂੰ ਇੱਕ ਇਕਾਈ ਮੰਨ ਲਓ ਕਿ ਇਹ ਇੱਕ ਹੀ ਸ਼ਹਿਰ ਹੈ ਇਹ, ਜਿਹੜਾ ਨਾਬਰਾਂ ਨੇ ਵਸਾਇਆ। ਤੇ ਇਤਿਹਾਸ ਦੇ ਵਿੱਚ ਬਹੁਤ ਸਾਰੇ ਸ਼ਹਿਰ ਨੇ ਜਿਹੜੇ ਉਹ ਰਾਜਿਆਂ ਨੇ ਵਸਾਏ ਹੋਣਗੇ, ਧਾਰਮਿਕ ਮਹਾਂਪੁਰਖਾਂ ਨੇ ਵਸਾਏ ਹੋਣਗੇ, ਬਹੁਤ ਵਿੱਤੀ ਕਾਰਨ ਰਹੇ ਹੋਣਗੇ, ਮਤਲਬ ਅਲੱਗ-ਅਲੱਗ ਤਰ੍ਹਾਂ ਸਾਡੇ ਇਤਿਹਾਸ ਦੇ ਵਿੱਚ, ਤਾਰੀਖ ਦੇ ਵਿੱਚ ਸ਼ਹਿਰ ਵਸੇ ਨੇ। ਪਰ ਇਹ ਇੱਕ ਜਿਹੜਾ ਸ਼ਹਿਰ ਹੈ, ਇਹ ਜਮਹੂਰੀਅਤ ਦੀ, ਹਕੂਕ ਦੀ ਜਿਹੜੀ ਲੜਾਈ ਹੈ, ਜਾਂ ਜਿਹੜੀ ਇਹਦੀ ਵਿਉਂਤ ਹੈ ਸ਼ਹਿਰ ਦੀ, ਉਹ ਉਹਦੇ ਤੇ ਟਿਕੀ ਹੋਈ ਹੈ। ਉਹਦਾ ਜਿਹੜਾ ਸੁਭਾਅ ਹੈ ਉਹ ਜਮਹੂਰੀ ਹੈ, ਉਹ ਹਕੂਕ ਲਈ ਲੜਨ ਵਾਲੇ ਲੋਕਾਂ ਦਾ ਜਿਹੜਾ ਸ਼ਹਿਰ ਹੈ ਇਹ। ਤੇ ਜਦੋਂ ਅਸੀਂ ਇਸ ਸ਼ਹਿਰ ਦੀ ਵਿਉਂਤ ਬਾਰੇ, ਜਾਂ ਇਸ ਸ਼ਹਿਰ ਬਾਰੇ ਗੱਲ ਕਰਦੇ ਹਾਂ, ਜਾਂ ਉਹਦੇ ਵਿੱਚ ਵਿਚਰਦੇ ਹਾਂ, ਤਾਂ ਸਾਨੂੰ ਬਹੁਤ ਕੁਛ ਸਾਡੀਆਂ ਅੱਖਾਂ ਦੇ ਸਾਹਮਣੇ ਦਿਖਾਈ ਦਿੰਦਾ। ਉਹ ਸ਼ਹਿਰ ਤੁਹਾਨੂੰ ਜੋ ਡਿਸਪਲੇ ਹੋ ਰਿਹਾ ਉੱਥੇ, ਬਹੁਤ ਜਿਹੜਾ ਇਤਿਹਾਸ ਆ, ਜਿਹੜੀ ਯਾਦਾਸ਼ਤ ਆ, ਉਹ ਲੋਕ ਨਾਲ ਲੈ ਕੇ ਆਪਣੇ ਆ ਰਹੇ ਨੇ, ਬੈਨਰਾਂ ਦੇ ਰੂਪ ਦੇ ਵਿੱਚ ਹੈ, ਅਖਬਾਰ ਦੀ ਕਿਸੇ ਖਬਰ ਦੇ ਵਿੱਚ ਉਹ ਆ ਰਿਹਾ ਹੈ, ਲੋਕਾਂ ਦੇ ਨਾਅਰਿਆਂ ਦੇ ਵਿੱਚ ਹੈ, ਗੀਤਾਂ ਦੇ ਵਿੱਚ ਹੈ, ਕਵਿਤਾਵਾਂ ਦੇ ਵਿੱਚ ਹੈ। ਮਤਲਬ ਉੱਥੇ ਕਿੰਨਾ ਕੁਛ, ਜਿਹੜੇ ਰੰਗ ਨੇ ਇਸ ਨਾਬਰ ਸ਼ਹਿਰ ਦੇ, ਉਹ ਤੁਹਾਨੂੰ ਦੇਖਣ ਨੂੰ ਮਿਲਦੇ ਨੇ। ਤਾਂ ਉਹਨਾਂ ਦੇ ਵਿੱਚ ਜਿਵੇਂ ਇੱਕ ਉੱਥੇ ਕਈ ਬੈਨਰ ਲੱਗੇ ਹੋਏ ਨੇ, ਜਿਹੜੇ ਤੁਸੀਂ 100 ਮੀਟਰ ਤੁਰੋਗੇ ਤੁਹਾਨੂੰ ਉਹ ਬੈਨਰ ਦਿਖਾਈ ਦੇਗਾ, ਜਿਹਦੇ ਵਿੱਚੋਂ ਇੱਕ ਬੈਨਰ ਉੱਥੇ ਹੈਗਾ, ਉਹ ਬਾਬਾ ਬੰਦਾ ਸਿੰਘ ਬਹਾਦਰ ਦਾ। ਤੇ ਅਸੀਂ ਸਾਰੇ ਜਾਣਦੇ ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਸੀ ਜਿਹੜੇ ਉਹ ਪਹਿਲੇ ਉਹ ਸ਼ਖਸੀਅਤ ਸੀ ਜਿਨ੍ਹਾਂ ਨੇ ਲੈਂਡ ਟੂ ਦਾ ਟਿਲਰ, ਜਾਂ ਜ਼ਮੀਨ ਹਲਵਾਕ ਦਾ ਨਾਰਾ ਲਾਇਆ। ਜ਼ਮੀਨ ਤੇ ਜੋ ਖੇਤੀ ਕਰੂਗਾ ਉਹਦੀ ਜ਼ਮੀਨ ਹੋਊਗੀ, ਇਹ ਉਹਨਾਂ ਦਾ ਨਾਰਾ ਹੈ। ਤੇ ਅਸੀਂ ਇਹ ਵੀ ਜਾਣਦੇ ਹਾਂ ਕਿ ਬੰਦਾ ਮੂਲ ਰੂਪ ਦੇ ਵਿੱਚ ਸ਼ਿਕਾਰੀ ਸੀ ਉਹ, ਪਰ ਜਦੋਂ ਤੜਫਦੇ ਉਹਨਾਂ ਨੂੰ ਦੇਖਿਆ, ਹਿਰਨੀ ਦੇ ਜਵਾਕਾਂ ਨੂੰ, ਬੱਚਿਆਂ ਨੂੰ, ਤਾਂ ਉਹ ਬੈਰਾਗੀ ਹੋ ਗਿਆ। ਤੇ ਉਹ ਬੰਦਾ ਜਿਹੜਾ ਜੰਮੂ ਦਾ ਜੰਮਿਆ ਹੋਇਆ ਹੈ, ਮਹਾਰਾਸ਼ਟਰ ਜਾਂਦਾ ਹੈ, ਤੇ ਮਹਾਰਾਸ਼ਟਰ ਤੋਂ ਗੁਰੂ ਗੋਬਿੰਦ ਸਿੰਘ ਜਿਹੜੇ ਹੈਗੇ ਨੇ, ਉਹ ਉਹਨਾਂ ਨੂੰ ਉੱਥੋਂ ਭੇਜਦੇ ਨੇ, ਤੇ ਉਹ ਇੱਥੇ ਆਉਂਦਾ। ਪਹਿਲਾਂ ਹਰਿਆਣੇ 'ਚ ਆ ਕੇ ਉਹ ਕੈਂਪ ਜਿਹੜਾ ਲਾਉਂਦਾ, ਪਰ ਉਹ ਮਹਾਰਾਸ਼ਟਰ ਤੋਂ, ਰਾਜਸਥਾਨ ਤੋਂ ਹਿੰਦੂਆਂ ਨੂੰ, ਸਿੱਖਾਂ ਨੂੰ, ਮੁਸਲਮਾਨਾਂ ਨੂੰ ਇਕੱਠੇ ਕਰਦਾ ਆ ਰਿਹਾ। ਤਾਂ ਉਹਦਾ ਇੱਕ ਮਤਲਬ ਤੁਹਾਨੂੰ ਉੱਥੇ ਉਹ ਬੈਨਰ ਦਿਖਦਾ ਹੈ, ਤੁਹਾਨੂੰ ਉਹਦਾ ਇੱਕ ਇਤਿਹਾਸ ਤੁਹਾਡੇ ਤੱਕ ਪਹੁੰਚ ਰਿਹਾ ਹੈ। ਫਿਰ ਉਸ ਤੋਂ ਬਾਅਦ ਚਾਚਾ ਅਜੀਤ ਸਿੰਘ ਦਾ ਉੱਥੇ ਬੈਨਰ ਲੱਗਾ ਹੋਇਆ, ਜਿਹੜੇ ਪਗੜੀ ਸੰਭਾਲ ਜੱਟਾ ਲਹਿਰ ਦੀ ਅਗਵਾਈ ਕੀਤੀ ਉਹਨਾਂ ਨੇ, ਉਹ ਸਾਰੇ ਅਸੀਂ ਜਾਣਦੇ ਹਾਂ। ਉਸ ਤੋਂ ਬਾਅਦ ਜਿਹੜਾ ਬਾਬਾ ਸੋਹਣ ਸਿੰਘ ਭਕਨਾ ਦਾ ਉੱਥੇ ਬੈਨਰ ਲੱਗਾ ਹੋਇਆ, ਤੇ ਉੱਥੇ ਲਿਖਿਆ ਹੋਇਆ ਕਿ ਜਿਹੜੀ ਆਲ ਇੰਡੀਆ ਕਿਸਾਨ ਸਭਾ ਪਹਿਲੀ ਬਣੀ, ਉਹਦੇ ਪ੍ਰਧਾਨ ਸੀ। ਬਾਬਾ ਜਵਾਲਾ ਸਿੰਘ ਠੱਠੀਆਂ ਦਾ ਪੋਸਟਰ ਲੱਗਿਆ ਹੋਇਆ, ਉਹ ਗਦਰ ਲਹਿਰ ਨਾਲ ਸੰਬੰਧਿਤ ਸੀ ਤੇ ਮੀਤ ਪ੍ਰਧਾਨ ਰਹੇ ਨੇ। ਤੇ ਉਸ ਤੋਂ ਬਾਅਦ ਉਹ ਪਹਿਲੀ ਪੰਜਾਬ ਕਿਸਾਨ ਸਭਾ ਜਿਹੜੀ ਬਣੀ, ਉਹਦੇ ਵੀ ਉਹ ਬਾਨੀ ਪ੍ਰਧਾਨ ਸੀ। ਤੇ ਇਸ ਤੋਂ ਬਾਅਦ ਜਿਹੜਾ ਪੋਸਟਰ ਗਦਰੀ ਗੁਲਾਬ ਕੌਰ ਦਾ ਹੈ, ਉਹ ਵੀ ਗਦਰ ਲਹਿਰ ਦੇ ਵਿੱਚ ਸਰਗਰਮ ਰਹੇ ਨੇ। ਤੇ ਇੱਕ ਪੋਸਟਰ ਆ ਜਿਹੜਾ ਉਹ ਪ੍ਰਿਥੀਪਾਲ ਸਿੰਘ, ਜਿਹੜੇ ਚੱਕ ਅਲੀ ਸ਼ੇਰ ਉਹਨਾਂ ਦਾ ਪਿੰਡ ਸੀ, ਪਰ ਉਹਨਾਂ ਬਾਰੇ ਲੋਕ ਘੱਟ ਜਾਣਦੇ ਨੇ। ਜਿਹੜਾ ਜ਼ਮੀਨ ਬਚਾਓ ਘੋਲ ਆ, ਪਿਛਲੇ ਦਹਾਕਿਆਂ ਤੋਂ ਚੱਲ ਰਿਹਾ ਹੈ, ਉਹ ਘੋਲ ਦੇ ਉਹਨਾਂ ਨੂੰ ਪਹਿਲੇ ਸ਼ਹੀਦ ਕਿਹਾ ਜਾਂਦਾ। 2010 ਦੇ ਵਿੱਚ ਉਹ ਸੂਦਖੋਰਾਂ ਦੇ ਖਿਲਾਫ, ਉਹਨਾਂ ਦੇ ਗੁੰਡਿਆਂ ਦੇ ਖਿਲਾਫ ਲੜਦੇ ਹੋਏ ਸ਼ਹੀਦ ਹੋ ਗਏ ਸੀ। ਸੋ ਉਹਨਾਂ ਦਾ ਇੱਕ ਪੋਸਟਰ ਹੈ। ਤਾਂ ਇਹ ਇੱਕ ਉੱਥੇ ਪੋਸਟਰ ਸਾਧੂ ਸਿੰਘ ਤਖਤੂਪੁਰਾ ਹੋਣਾ ਦਾ ਲੱਗਿਆ ਹੋਇਆ। ਸਾਧੂ ਸਿੰਘ ਤਖਤੂਪੁਰਾ ਬਾਰੇ ਵੀ ਲੋਕ ਸ਼ਾਇਦ ਘੱਟ ਜਾਣਦੇ ਹੋਣ। ਉਹ ਪੰਜਾਬ ਦੀ ਜਿਹੜੀ ਕਿਸਾਨੀ ਲਹਿਰ ਹੈ, ਉਹਦੇ ਬਹੁਤ ਅਹਿਮ ਤੇ ਵੱਡੇ ਆਗੂ ਰਹੇ ਨੇ। ਤੇ ਉਹਨਾਂ ਦੀ ਵੀ ਜਿਹੜੀ ਸ਼ਹੀਦੀ ਆ 2010 ਦੇ ਵਿੱਚ ਹੋਈ, ਜਿੱਥੇ ਉਹ ਮਾਝੇ ਦੇ ਆਬਾਦਕਾਰ ਕਿਸਾਨਾਂ ਲਈ ਲੜਦੇ ਹੋਏ ਸ਼ਹੀਦ ਹੋਏ ਨੇ। ਸੋ ਇਹ ਸਾਰਾ ਇਤਿਹਾਸ ਜਿਹੜਾ ਮਤਲਬ, ਇਸ ਤੋਂ ਬਿਨਾਂ ਮੈਂ ਹੋਰ ਦੱਸਣਾ ਚਾਹੁੰਦਾ ਕਿ ਇਤਿਹਾਸ ਕਿਵੇਂ ਟਰਾਲੀਆਂ ਦੇ ਰੂਪ ਦੇ ਵਿੱਚ ਆ ਰਿਹਾ ਹੈ। ਟਰਾਲੀ ਦੇ ਉੱਤੇ ਬਖਸ਼ੀ ਵਾਲਾ ਪਿੰਡ ਦੀ ਇੱਕ ਬੈਨਰ ਲੱਗਿਆ ਹੋਇਆ, ਉਹ ਪਿੰਡ ਤੋਂ ਆਈ ਹੈ ਟਰਾਲੀ, ਤੇ ਉਹ ਟਰਾਲੀ ਗਦਰੀ ਗੁਲਾਬ ਕੌਰ ਦਾ ਪਿੰਡ ਆ ਬਖਸ਼ੀ ਵਾਲਾ। ਉਸ ਤੋਂ ਬਾਅਦ ਉਹ ਬਾਬਾ ਬਚਨ ਸਿੰਘ ਬਖਸ਼ੀ ਵਾਲਾ ਦਾ ਪਿੰਡ ਆ, ਜਿਹੜੇ ਮੁਜ਼ਾਹਰਾ ਲਹਿਰ ਦੇ ਵਿੱਚ
ਉਹਨਾਂ ਦੇ ਕਮਾਂਡਰ ਇਨ ਚੀਫ ਸੀ, ਜਿਹੜਾ ਉਹਨਾਂ ਦਾ ਹਥਿਆਰਬੰਦ ਵਿੰਗ ਸੀ, ਉਹਦੇ ਮੁਖੀ ਸੀ, ਉਹ ਕਮਾਂਡਰ ਸੀ ਉਹਨਾਂ ਦੇ। ਤੇ ਉਹ ਪਿੰਡ ਦੀ ਟਰਾਲੀ ਜਦੋਂ ਤੁਸੀਂ ਬਖਸ਼ੀਵਾਲਾ ਦੀ ਉੱਥੇ ਦੇਖਦੇ ਹੋ ਤਾਂ ਤੁਹਾਨੂੰ ਬਖਸ਼ੀਵਾਲਾ ਦਾ ਇਤਿਹਾਸ ਤੁਹਾਡੇ ਤੱਕ ਪਹੁੰਚਦਾ। ਇਸ ਤੋਂ ਬਿਨਾਂ ਦੁੱਲੇ ਭੱਟੀ ਦੀ ਉੱਥੇ ਨੂੰ ਬਾਰ-ਬਾਰ ਯਾਦ ਕੀਤਾ ਜਾ ਰਿਹਾ ਹੈ ਤੇ ਲੋਹੜੀ ਦੇ ਦਿਨ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ। ਇਹ ਤੋਂ ਬਿਨਾਂ ਜਿਹੜੇ ਪੰਜਾਬ ਤੋਂ ਬਾਹਰ ਦੇ ਜਿਹੜੇ ਨਾਬਰ ਰਹੇ ਨੇ, ਉਹਨਾਂ ਨੂੰ ਲਗਾਤਾਰ ਯਾਦ ਕੀਤਾ ਜਾ ਰਿਹਾ, ਜਿਵੇਂ ਬਿਰਸਾ ਮੁੰਡਾ ਜਿਹੜੇ ਝਾਰਖੰਡ ਤੋਂ ਸੀ, ਅੰਗਰੇਜ਼ਾਂ ਦੇ ਖਿਲਾਫ ਲੜਦੇ ਹੋਏ ਉਹ ਸ਼ਹੀਦ ਹੋਏ ਨੇ। ਉਹਨਾਂ ਦਾ, ਹਾਲਾਂਕਿ ਉਹ ਝਾਰਖੰਡ ਦੇ ਨੇ, ਪਰ ਉਹਨਾਂ ਦੀ ਇੱਕ ਹੋਈ ਤੰਦ ਇੱਥੇ ਦਿੱਲੀ ਦੇ ਬਾਰਡਰ ਦੇ ਉੱਤੇ ਜੁੜੀ ਹੋਈ ਹੈ ਤੇ ਹਰ 200-300 ਮੀਟਰ ਦੇ ਉੱਤੇ ਤੁਹਾਨੂੰ ਉਹਨਾਂ ਦਾ ਪੋਸਟਰ ਦਿਖਾਈ ਦੇਗਾ। ਇਸੇ ਤਰ੍ਹਾਂ ਬਹੁਤ ਸਾਰੇ ਹੋਰ ਇਸ ਤਰ੍ਹਾਂ ਦੇ ਜਿਹੜੇ ਮਤਲਬ ਸਾਡੇ ਜੁਝਾਰੂ ਨੇ, ਉਹਨਾਂ ਦੀ ਸਾਨੂੰ ਉਹ ਦਿਖਦੀ ਆ ਉਹ ਕਿ ਉਹ ਜਿਹੜੀ ਨਾਬਰੀ ਆ ਉਹ ਸਾਡੇ ਇਤਿਹਾਸ ਦੇ ਵਿੱਚ ਕਿਵੇਂ ਅੱਜ ਸਾਡੇ ਤੱਕ ਪਹੁੰਚੀ ਹੋਈ ਆ। ਤੇ ਤੁਸੀਂ ਦੇਖੋ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਤੋਂ ਬਾਅਦ 300 ਸਾਲ ਬਾਅਦ ਸਾਧੂ ਸਿੰਘ ਤਖਤੂਪੁਰਾ ਹੋਣੀ ਜਾਂ ਫਿਰ ਪ੍ਰਿਥੀ ਸਿੰਘ ਚੱਕ ਅਲੀ ਸ਼ੇਰ ਜਿਹੜੇ ਨੇ, ਉਹਨਾਂ ਤੱਕ ਇੱਕ ਇਤਿਹਾਸ ਪਹੁੰਚਿਆ ਹੋਇਆ। ਜਿਹੜੀ ਗਦਰੀ ਗੁਲਾਬ ਕੌਰ ਆ, ਉਹ ਸਾਨੂੰ ਪਤਾ ਕਿ ਉਹ ਮਨੀਲਾ ਤੋਂ ਆ ਰਹੀ ਹੈ, ਬਖਸ਼ੀਵਾਲਾ ਤੋਂ ਪਹਿਲਾਂ ਉਹ ਮਨੀਲਾ ਤੋਂ ਆਉਂਦੀ ਹੈ। ਸਾਡੇ ਕੋਲ ਸਵਿਤਰੀ ਬਾਈ ਫੂਲੇ ਦਾ ਜਦੋਂ ਜਨਮ ਦਿਨ ਮਨਾਇਆ ਜਾਂਦਾ ਤਾਂ ਉਹ ਮਹਾਰਾਸ਼ਟਰ ਤੋਂ ਆ ਰਹੇ ਨੇ, ਅੰਬੇਦਕਰ ਆ ਰਹੇ ਨੇ। ਮਤਲਬ ਇਹ ਸਾਰਾ ਜਿਹੜੀ ਉਸ ਨਗਰ ਨੇ ਜਿਹੜਾ ਇਹ ਸਾਰਾ ਵਿਰਾਸਤ ਸੀ, ਜਿਹੜੀ ਇਹ ਸਾਰਾ ਇਤਿਹਾਸ ਸੀ, ਉਹ ਸਾਰਾ ਤੁਹਾਡੇ ਮੂਹਰੇ ਫੈਲਾ ਦਿੱਤਾ। ਤੇ ਉੱਥੇ ਹੱਦਬੰਦੀਆਂ ਨੇ ਜਿਹੜੀਆਂ, ਚਾਹੇ ਉਹ ਧਰਮਾਂ ਦੀਆਂ ਹੋਣ, ਜਾਤਾਂ ਦੀਆਂ ਹੋਣ, ਸੂਬਿਆਂ ਦੀਆਂ ਹੋਣ, ਉਹ ਹੱਦਬੰਦੀਆਂ ਉੱਥੇ ਖਤਮ ਹੋ ਗਈਆਂ ਨੇ ਤੇ ਲੋਕਾਂ ਦਾ ਜਿਹੜਾ ਇੱਕ ਹੈ, ਜਿਹੜਾ ਉਹਦਾ ਸਾਂਝ ਹੈ ਉਹਨਾਂ ਦੀ ਤੇ ਇਤਿਹਾਸ ਦੇ ਨਾਲ ਜਿਹੜਾ ਉਹਨਾਂ ਦਾ ਰਿਸ਼ਤਾ ਹੈ, ਉਹ ਤੁਹਾਨੂੰ ਲਗਾਤਾਰ ਉੱਥੇ ਦਿਖਾਈ ਦਿੰਦਾ। ਮੈਂ ਕਹਿੰਦਾ ਬਾਬਾ ਬੰਦਾ ਬਹਾਦਰ ਤੋਂ ਪਹਿਲਾਂ ਅਸੀਂ ਸ਼ੇਖ ਫਰੀਦ ਨੇ, ਬਾਬਾ ਨਾਨਕ ਨੇ, ਉਹਨਾਂ ਦੀ ਇੱਕ ਵਿਰਾਸਤ ਆ ਜਿਹੜੀ ਲਗਾਤਾਰ ਮਤਲਬ ਸਾਡੇ ਤੱਕ ਪਹੁੰਚਦੀ ਹੈ। ਤੇ ਉਸ ਤੋਂ ਬਾਅਦ ਇੱਕ ਮੈਂ ਜਿਵੇਂ ਜਿਹੜੀਆਂ ਉਹ ਟਰਾਲੀਆਂ ਨੇ ਜਿਹੜੀਆਂ ਆਈਆਂ ਹੋਈਆਂ ਨੇ, ਉਹਦੇ ਵਿੱਚ ਸਾਨੂੰ ਇਹ ਦਿਖਾਈ ਦਿੰਦਾ ਕਿ ਇਹ ਸਿਰਫ ਕਿਰਤੀ ਲੋਕ ਨਹੀਂ ਉੱਥੇ ਪਹੁੰਚੇ ਹੋਏ ਹੈ। ਮਤਲਬ ਅਸੀਂ ਕਹਿੰਦੇ ਹਾਂ ਕਿ ਉਹ ਕਿਰਤੀ ਕਿਸਾਨ ਕਹਿੰਦੇ ਆ ਆਏ ਹੋਏ ਨੇ, ਪਰ ਤੁਸੀਂ ਜਦੋਂ ਟਰਾਲੀਆਂ ਨੂੰ ਦੇਖਦੇ ਹੋ ਤੁਹਾਨੂੰ ਲੱਗਦਾ ਕਿ ਇਹ ਜਿਨ੍ਹਾਂ ਕਾਰੀਗਰਾਂ ਦੀਆਂ ਬਣਾਈਆਂ ਹੋਈਆਂ ਨੇ, ਉਹਨਾਂ ਦਾ ਹੁਨਰ ਵੀ ਮੇਰੇ ਤੱਕ ਪਹੁੰਚ ਰਿਹਾ, ਜਾਂ ਮਤਲਬ ਉਸ ਨਾਬਰ ਨਗਰ 'ਚ ਪਹੁੰਚ ਰਿਹਾ। ਸੋ ਇਸ ਤੋਂ ਬਿਨਾਂ ਜਿਵੇਂ ਜਦੋਂ ਮੈਂ ਮੁਜ਼ਾਹਰਾ ਲਹਿਰ ਦੀ ਗੱਲ ਕਰ ਰਿਹਾ ਸੀ, ਤੇ ਮੁਜ਼ਾਹਰਾ ਲਹਿਰ ਜਿਵੇਂ ਅਸੀਂ ਜਾਣਦੇ ਹਾਂ ਕਿ ਮਾਲਵੇ ਦੇ ਜਿਹੜੇ ਕਿਸਾਨ ਨੇ ਜਾਂ ਜਿਹੜੀਆਂ ਰਿਆਸਤਾਂ ਦੇ ਕਿਸਾਨ ਸੀ, ਉਹਨਾਂ ਨੂੰ ਜਿਹੜਾ ਜ਼ਮੀਨੀ ਹੱਕ ਦਿਵਾਉਣ ਦੇ ਵਿੱਚ ਮੁਜ਼ਾਹਰਾ ਲਹਿਰ ਦਾ ਬਹੁਤ ਵੱਡਾ ਹਿੱਸਾ ਹੈ ਪੰਜਾਬ ਦੇ ਵਿੱਚ। ਤੇ ਉਹ ਮਤਲਬ ਜਦੋਂ ਮੈਂ ਨਗਰ ਨਾਲ ਮੈਂ ਮੁਜ਼ਾਹਰਾ ਲਹਿਰ ਦੇ ਨਾਲ ਹੀ ਮੈਨੂੰ ਇੱਕ ਗੱਲ ਯਾਦ ਆ ਰਹੀ ਹੈ ਕਿ ਜਿਹੜੇ ਉੱਥੇ ਨਗਰ ਵਸਾਏ ਗਏ ਨੇ, ਜਿਹੜੇ ਮੈਂ ਦੱਸੇ ਨੇ, ਬਾਬਾ ਬੰਦਾ ਸਿੰਘ ਬਹਾਦਰ ਨਗਰ ਇੱਕ ਉੱਥੇ ਵਸਾਇਆ ਗਿਆ, ਸ਼ਹੀਦ ਭਗਤ ਸਿੰਘ ਨਗਰ ਹੈ, ਗਦਰੀ ਗੁਲਾਬ ਕੌਰ ਨਗਰ ਹੈ, ਤੇ ਚਾਚਾ ਅਜੀਤ ਸਿੰਘ ਨਗਰ ਹੈ, ਤੇ ਸਾਧੂ ਸਿੰਘ ਤਖਤੂਪੁਰਾ ਇੱਕ ਨਗਰ ਉੱਥੇ ਉਸ ਮਤਲਬ ਨਗਰ ਦੇ ਅੰਦਰ ਨਗਰ ਵਸੇ ਹੋਏ ਨੇ। ਤਾਂ ਉਹ ਜਿਹੜਾ ਇਹ ਜਿਹੜੀ ਨਗਰ ਵਸਾਉਣ ਦੀ ਇੱਕ ਰਵਾਇਤ ਆ, ਇਹ ਹੋ ਸਕਦਾ ਹੋਰ ਵੀ ਕਿਤੇ ਮਤਲਬ ਪਹਿਲਾਂ ਇਹਦਾ ਕੋਈ ਹਵਾਲਾ ਆਉਂਦਾ ਹੋਵੇ ਇਤਿਹਾਸ ਦੇ ਵਿੱਚ, ਪਰ ਮੈਂ ਪਿਛਲੇ ਦਿਨਾਂ 'ਚ ਕਿਤਾਬ ਪੜ੍ਹ ਰਿਹਾ ਸੀ ਤਾਂ ਮੈਨੂੰ ਉਹ ਇੱਕ ਹਵਾਲਾ ਮਿਲਿਆ ਕਿ 1939 ਦੇ ਵਿੱਚ ਜਦੋਂ ਸੇਵਾ ਸਿੰਘ ਠੀਕਰੀਵਾਲਾ ਜਿਹੜੇ ਪਰਜਾ ਮੰਡਲ ਲਹਿਰ ਦੇ ਆਗੂ ਸੀ, ਉਹ ਸ਼ਹੀਦ ਹੋ ਚੁੱਕੇ ਸੀ 1935 ਦੇ ਵਿੱਚ। ਤੇ ਉਸ ਤੋਂ ਬਾਅਦ ਮਤਲਬ ਜਿਹੜੀ ਮੁਜ਼ਾਹਰਾ ਲਹਿਰ ਆ, ਉਹ ਅਸਲ ਦੇ ਵਿੱਚ ਪਰਜਾ ਮੰਡਲ ਲਹਿਰ ਉਹਦਾ ਇੱਕ ਪਹਿਲਾ ਰੂਪ ਹੈ। ਤੇ ਉਹ ਜਿਹੜੀ 1939 ਦੇ ਵਿੱਚ ਮੁਜ਼ਾਹਰਿਆਂ ਦੀ ਇੱਕ ਬਹੁਤ ਵੱਡੀ, ਉਹਨਾਂ ਦੇ ਆਗੂਆਂ ਦੀ ਇੱਕ ਬਹੁਤ ਵੱਡੀ ਕਾਨਫਰੰਸ ਹੋ ਰਹੀ ਹੈ ਲੁਧਿਆਣੇ ਦੇ ਵਿੱਚ, ਤੇ ਉੱਥੇ ਪੰਡਿਤ ਜਵਾਹਰ ਲਾਲ ਨਹਿਰੂ ਆਏ ਹੋਏ ਨੇ ਤੇ ਵੱਡੇ ਜਿੰਨੇ ਵੀ ਮੁਜ਼ਾਹਰਾ ਲਹਿਰ ਦੇ ਲੀਡਰ ਨੇ ਉਹ ਜੁੜੇ ਹੋਏ ਨੇ। ਤਾਂ ਉੱਥੇ ਜਿਹੜਾ ਉਹ ਪੰਡਾਲ ਸੀ ਤੇ ਜਿਹੜੀ ਮੰਚ ਸੀ ਜਾਂ ਜਿਹੜੀ ਵੀ ਉਹ ਜਗ੍ਹਾ ਸੀ, ਉਹਨਾਂ ਦਾ ਨਾਂ ਉਹਨਾਂ ਨੇ ਸੇਵਾ ਸਿੰਘ ਠੀਕਰੀਵਾਲਾ ਨਗਰ ਰੱਖਿਆ ਸੀ, ਜਿਹੜੇ 1935 ਦੇ ਵਿੱਚ ਸ਼ਹੀਦ ਹੋ ਗਏ ਸੀ, ਪਰ ਉਹਨਾਂ ਦੇ ਮਤਲਬ ਅਗਵਾਨ ਸੀ, ਉਹਨਾਂ ਦੇ ਲੀਡਰ ਸੀ। ਸੋ ਉਹ ਇੱਕ ਜਿਹੜਾ ਹਵਾਲਾ ਇਤਿਹਾਸ ਦੇ ਵਿੱਚ ਪਿਆ ਹੈ, ਉਹ ਅੱਜ ਜਦੋਂ ਭਗਤ ਸਿੰਘ ਉਹਨਾਂ ਦੇ ਨਾਂ ਤੇ ਜਾਂ ਉੱਥੇ 5 ਨਗਰ ਵਸਾਏ ਗਏ ਨੇ, ਤਾਂ ਉਹ ਜਿਹੜੇ ਇੱਕ ਮਤਲਬ ਜਿਹੜੀ ਉਹ ਮੁਜ਼ਾਹਰਾ ਲਹਿਰ ਆ ਜਿਹੜੀ ਬਾਅਦ 'ਚ ਕਿਸਾਨਾਂ ਨੂੰ ਦਿਵਾਉਂਦੀ ਆ, ਉਹਨਾਂ ਦੇ ਹੱਕ, ਜ਼ਮੀਨੀ ਹੱਕ ਦਿਵਾਉਂਦੀ ਆ, ਉਹਦੀ ਇੱਕ ਨਗਰ ਵਸਾਉਣ ਦੀ ਰਵਾਇਤ ਸਾਡੇ ਤੱਕ ਪਹੁੰਚੀ ਆ। ਤੇ
ਇਸ ਤੋਂ ਬਿਨਾਂ ਉੱਥੇ ਜਿਹੜੇ ਲੋਕ ਜਿਵੇਂ ਮੈਂ ਕਹਿ ਰਿਹਾ ਸੀ ਵੀ ਕਿਸ ਤਰ੍ਹਾਂ ਦੇ ਲੋਕ ਆ ਰਹੇ ਨੇ, ਕਿਸ ਤਰ੍ਹਾਂ ਦੇ ਲੋਕ ਇਤਿਹਾਸ ਯਾਦਾਸ਼ਤ ਉੱਥੇ ਇਕੱਠੀ ਹੋ ਰਹੀ ਹੈ। ਹੁਣ ਜਿਵੇਂ ਬੰਦਾ ਬਹਾਦਰ ਦੀ ਅਸੀਂ ਗੱਲ ਕੀਤੀ, ਇਹ ਸਾਰਿਆਂ ਦੀ ਆਪਾਂ ਗੱਲ ਕਰ ਲਈ ਆ, ਪਰ ਉੱਥੇ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਗੂੰਜ ਰਿਹਾ ਜਿਹੜਾ ਕਿ ਫਰਾਂਸ ਤੋਂ ਆ ਰਿਹਾ। ਉੱਥੇ ਮਾਰਕਸ ਤੇ ਲੈਨਨ ਦੀ ਵਿਚਾਰਧਾਰਾ ਦੀ ਗੱਲ ਹੋ ਰਹੀ ਆ ਤਾਂ ਉਹ ਯੂਰਪ ਤੋਂ ਆ ਰਹੇ ਨੇ। ਬਿਰਸਾ ਮੁੰਡਾ ਝਾਰਖੰਡ ਤੋਂ ਆ, ਜਿਵੇਂ ਅਸੀਂ ਗੱਲ ਕੀਤੀ ਹੈ। ਸੋ ਕਹਿਣ ਦਾ ਸਿਰਫ ਭਾਵ ਇੰਨਾ ਕਿ ਉੱਥੇ ਇੰਨੀਆਂ ਜ਼ਿਆਦਾ ਜਿਹੜੇ ਬਿਹਤਰ ਮਨੁੱਖੀ ਜ਼ਿੰਦਗੀ ਲਈ ਲੜੇ ਲੋਕ ਨੇ ਜਾਂ ਉਹਨਾਂ ਦੇ ਵਿਚਾਰ ਨੇ ਜਾਂ ਉਹਨਾਂ ਦਾ ਇਤਿਹਾਸ ਹੈ, ਉਹ ਸਾਰਾ ਉੱਥੇ ਉਸ ਨਾਬਰ ਨਗਰ ਦੇ ਵਿੱਚ ਇਕੱਠਾ ਹੋਇਆ ਹੋਇਆ। ਇਹ ਤੋਂ ਬਾਅਦ ਜਦੋਂ ਤੁਸੀਂ ਪੋਸਟਰ ਦੇਖਦੇ ਹੋ ਜਿੱਥੇ ਜਾਂ ਤੁਸੀਂ ਉੱਥੇ ਲੋਕਾਂ ਨੂੰ ਗਾਉਂਦੇ ਹੋਏ ਸੁਣਦੇ ਹੋ ਤਾਂ ਤੁਹਾਨੂੰ ਸ਼ਾਹ ਹੁਸੈਨ ਦਾ ਉਹ ਗਾਉਂਦੇ ਨੇ ਕਿ ਕਹੇ ਹੁਸੈਨ ਫਕੀਰ ਸਾਈਂ ਦਾ ਹੱਕ ਨਾ ਮਿਲਦੇ ਮੰਗੇ। ਸੋ ਤੁਹਾਨੂੰ ਸ਼ਾਹ ਹੁਸੈਨ ਉੱਥੇ ਸੁਣਾਈ ਦੇ ਰਿਹਾ ਹੈ, ਦੁੱਲਾ ਸੁਣਾਈ ਦੇ ਰਿਹਾ ਹੈ। ਤੇ ਇਹ ਤੋਂ ਬਿਨਾਂ ਜਿਹੜਾ ਅਮੀਰ ਬੰਦੇ ਨੇ, ਧੜਵੈਲ ਬੰਦੇ ਨੇ ਜਾਂ ਲੁੱਟ ਵਾਲੇ ਬੰਦੇ ਨੇ, ਜੋ ਨਿਜ਼ਾਮ ਬਣਾਇਆ, ਜਿਸ ਤਰ੍ਹਾਂ ਉਹਨੇ ਆਮ ਬੰਦੇ ਦਾ, ਕਿਰਤੀ ਬੰਦੇ ਦਾ, ਇਸ ਅਵਾਮ ਦਾ ਜੋ ਹਾਲ ਕੀਤਾ, ਉਹਦਾ ਤੁਹਾਨੂੰ ਗੱਲ ਸਮਝਾਉਣ ਲਈ ਉੱਥੇ ਸਾਧੂ ਸਿੰਘ ਤਖਤੂਪੁਰਾ ਜਾਂ ਮਤਲਬ ਪਿਰਥੀ ਸਿੰਘ ਚੱਕ ਅਲੀ ਸ਼ੇਰ, ਇਹ ਸਾਰੇ ਲੋਕ ਸਾਨੂੰ ਸਮਝਾ ਕੇ ਗਏ ਨੇ ਆਪਣੇ ਸਮਿਆਂ ਦੇ ਵਿੱਚ ਕਿ ਇਹ ਸਿਰਫ ਮੁਕਾਮੀ ਜਿਹੜੀ ਰਾਠਾਚਾਰੀ ਆ ਜਾਂ ਜਿਹੜੀ ਮੁਕਾਮੀ ਜਿਹੜੀ ਇਹ ਸਾਰੀ ਹਕੂਮਤ ਹੈ ਜਾਂ ਢਾਂਚਾ ਹੈ, ਉਹ ਨਹੀਂ, ਉਹਦੇ ਪਿੱਛੇ ਹੋਰ ਪਿੱਛੇ ਜਿਹੜੇ ਕੌਮਾਂਤਰੀ ਪੱਧਰ ਦੇ ਉੱਤੇ ਜਿਹੜੇ ਤਾਕਤਾਂ ਨੇ, ਉਹ ਸਾਨੂੰ ਲਗਾਤਾਰ ਉਹਦੇ ਤੋਂ ਜਾਣੂ ਕਰਾਉਂਦੇ ਨੇ ਤੇ ਉਹਨਾਂ ਦੇ ਨਾਂ ਦੇ ਉੱਤੇ ਜਿਹੜਾ ਨਗਰ ਵਸਦਾ ਹੈ, ਜਿਹੜਾ ਇੱਕ ਨਾਬਰ ਨਗਰ ਦਾ ਹਿੱਸਾ, ਸੋ ਉਹ ਇੱਕ ਸਾਡੇ ਤੱਕ ਅਸੀਂ ਉੱਥੇ ਉਹ ਦੇਖ ਰਹੇ ਹਾਂ। ਇਸ ਤੋਂ ਬਿਨਾਂ ਜਿਹੜੀ ਦੁਨੀਆ ਦੇ ਉੱਤੇ ਜੋ ਵੀ ਬੰਦਾ ਦਰਦਮੰਦ ਹੈ, ਜਿਹੜਾ ਬੰਦੇ ਦਾ ਹਕੂਕ ਖੋਇਆ ਜਾ ਰਿਹਾ ਹੈ, ਤੇ ਜਿੱਥੇ ਜਾ ਕੇ ਪੰਜਾਬ ਨੇ ਹਾਂ ਦਾ ਨਾਰਾ ਮਾਰਿਆ ਹੈ, ਚਾਹੇ ਉਹ ਕਾਲਿਆਂ ਲਈ ਹੋਵੇ, ਚਾਹੇ ਉਹ NRC ਦੇ ਖਿਲਾਫ ਹੋਵੇ, ਚਾਹੇ ਉਹ ਕਸ਼ਮੀਰੀਆਂ ਦੇ ਹੱਕ ਦੇ ਵਿੱਚ ਹੋਵੇ, ਚਾਹੇ ਉਹ ਮੁਸਲਮਾਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਹੋਵੇ, ਉਹ ਸਾਰਾ ਜਿਹੜਾ ਅਵਾਮ ਆ ਉਹ ਇਸ ਘੋਲ ਵੱਲ ਦੇਖ ਰਹੀ ਹੈ। ਉਹ ਇਸ ਘੋਲ ਨੂੰ ਇੱਕ ਮਤਲਬ ਉਮੀਦ ਵੀ ਦੇ ਤੌਰ ਤੇ ਵੀ ਦੇਖਦੀ ਆ, ਨਾਲ ਦੀ ਨਾਲ ਉਹ ਜਿੰਨਾ ਕੁ ਉਹਨਾਂ ਦਾ ਸਹਿਯੋਗ ਹੋ ਸਕਦਾ ਹੈ ਉਹ ਦੇ ਰਹੇ ਨੇ। ਤੇ ਜਿੱਥੇ ਵੀ ਪੰਜਾਬੀ ਬੰਦਾ ਬੈਠਾ ਹੈ ਜਾਂ ਪੰਜਾਬੀ ਸਮਝਣ ਵਾਲਾ ਬੰਦਾ ਜਾਂ ਪੰਜਾਬ ਦੇ ਨਾਲ ਕੋਈ ਸੰਬੰਧ ਰੱਖਣ ਵਾਲਾ ਬੰਦਾ ਹੈ, ਉੱਥੇ ਤੱਕ ਉਹ ਨਗਰ ਪਹੁੰਚਿਆ ਹੋਇਆ। ਸੋ ਇਹ ਨਗਰ ਦੀ ਜਿਹੜੀ ਹੱਦਬੰਦੀ ਆ ਉਹ ਸਿਰਫ ਸਿੰਘੂ ਗਾਜ਼ੀਪੁਰ ਨਹੀਂ ਹੈਗੀ, ਉਹ ਪੂਰੀ ਜਿਹੜਾ ਇਹ ਕਾਇਨਾਤ ਇਹ ਪੂਰੀ ਦੁਨੀਆ ਜਿਹੜੀ ਉਹਦੇ ਵਿੱਚ ਉਹਦੀਆਂ ਹੱਦਬੰਦੀਆਂ ਉਸ ਨਗਰ ਦੀਆਂ, ਨਾਬਰ ਨਗਰ ਦੀਆਂ ਜਿਹੜੀਆਂ ਉਹ ਫੈਲੀਆਂ ਹੋਈਆਂ ਨੇ ਤੇ ਉਹ ਸਾਰੇ ਸਾਨੂੰ ਦੇਖ ਰਹੇ ਨੇ। ਸਾਡੇ ਤੋਂ ਕੋਈ ਇਹਨਾਂ ਲੋਕਾਂ ਤੋਂ, ਸਾਡੇ ਇੱਕ ਕਿਰਤੀ ਕਿਸਾਨਾਂ ਤੋਂ ਜਾਂ ਇਹਨਾਂ ਨਾਬਰ ਲੋਕਾਂ ਤੋਂ ਕੋਈ ਉਮੀਦ ਉਹ ਰੱਖ ਰਹੇ ਨੇ। ਤੇ ਦੂਜੀ ਜਿਹੜਾ ਇਸ ਸ਼ਹਿਰ ਦੇ ਵਿੱਚ ਜੇ ਅਸੀਂ ਇਹ ਕਹੀਏ ਕਿ ਸਿਰਫ ਕਿਸਾਨਾਂ ਦਾ ਇਕੱਠ ਹੈ, ਇਹ ਠੀਕ ਨਹੀਂ ਹੋਏਗਾ। ਜਿਸ ਤਰ੍ਹਾਂ ਉੱਥੇ ਖੇਤ ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ ਹੈ, ਜਿਸ ਤਰ੍ਹਾਂ ਉੱਥੇ ਅਲੱਗ-ਅਲੱਗ ਤਬਕਿਆਂ ਨੇ ਸ਼ਮੂਲੀਅਤ ਕੀਤੀ ਹੈ, ਉਹ ਤੁਹਾਨੂੰ ਪਤਾ ਲੱਗਦਾ ਹੈ ਕਿ ਇਹ ਜਿਹੜਾ ਸਾਰਾ ਇਕੱਠ ਜੁੜਿਆ ਹੋਇਆ ਹੈ, ਇਹ ਕੋਈ ਵੱਡੀ ਲਹਿਰ ਨਾਲ ਜਾਂ ਲੋਕ ਲਹਿਰ ਨਾਲ ਜਾਂ ਕੋਈ ਵੱਡੀ ਉਮੀਦ ਨਾਲ ਜੁੜਿਆ ਹੋਇਆ, ਨਾ ਕਿ ਸਿਰਫ ਮਤਲਬ ਉਹ ਕਿਸਾਨਾਂ ਦੀਆਂ ਮੰਗਾਂ ਤੱਕ ਮਹਿਦੂਦ ਨਹੀਂ ਹੈਗਾ, ਉਹ ਉਸ ਤੋਂ ਵੱਡਾ ਕਿਸੇ ਉਮੀਦ ਨਾਲ ਜਾਂ ਕਿਸੇ ਆਸ ਦੇ ਤੌਰ ਦੇ ਉੱਤੇ ਜੁੜੇ ਹੋਏ ਨੇ। ਤੇ ਅਸੀਂ ਬਹੁਤ ਭਾਗਾਂ ਵਾਲੇ ਹਾਂ, ਮਤਲਬ ਮੈਨੂੰ ਲੱਗਦਾ ਕਿ ਅਸੀਂ ਬਹੁਤ ਭਾਗਾਂ ਵਾਲੇ ਹਾਂ। ਅਸੀਂ ਇਸ ਸਾਰੇ ਮੇਲੇ ਨੂੰ ਦੇਖ ਰਹੇ ਹਾਂ, ਜੁੜਦਾ ਹੋਇਆ ਦੇਖ ਰਹੇ ਹਾਂ, ਉਹਨੂੰ ਉਹਨਾਂ ਦੀਆਂ ਬਾਤਾਂ ਅਸੀਂ ਸੁਣ ਰਹੇ ਹਾਂ ਤੇ ਭਾਗਾਂ ਵਾਲੇ ਹਾਂ ਕਿ ਅਸੀਂ ਉਹ ਬਾਤਾਂ ਕਦੇ ਸੁਣਾਵਾਂਗੇ ਆਪਣੇ ਅੱਗੇ ਅਗਲੀਆਂ ਨਸਲਾਂ ਨੂੰ। ਤੇ ਇਹ ਸਾਰਾ ਜਿਹੜਾ ਮੇਲਾ ਸਾਨੂੰ ਉਹ ਵੀ ਇੱਕ ਇਤਿਹਾਸਕ ਮਤਲਬ ਇੱਕ ਦੇ ਰਿਹਾ ਹੈ, ਇੱਕ ਮੌਕਾ ਦੇ ਰਿਹਾ ਹੈ ਕਿ ਜਿੱਥੇ ਅਸੀਂ ਬਾਤ ਸੁਣੀ ਵੀ ਹੈ ਤੇ ਬਾਤ ਪਾਈ ਵੀ ਹੈ। ਤੇ ਦੂਸਰਾ ਇਹ ਹੈ ਕਿ ਬਹੁਤ ਸਾਰੀਆਂ ਧਾਰਨਾਵਾਂ ਜਿਵੇਂ ਇੱਕ ਕਿਹਾ ਜਾਂਦਾ ਹੈ ਕਿ ਇਹ ਇੱਕ ਆਪ ਮੁਹਾਰੇ ਲੋਕ ਜੁੜੇ ਹੋਏ ਨੇ। ਸੋ ਜਿਹੜੀ ਆਪ ਮੁਹਾਰੀ ਭੀੜ ਦੀ ਇੱਕ ਧਾਰਨਾ, ਇਹ ਬਹੁਤ ਸਾਰੇ ਮਤਲਬ
ਨਿਜ਼ਾਮ ਨੂੰ ਵੀ ਬਹੁਤ ਫਿੱਟ ਬੈਠਦੀ ਆ, ਐਲੀਟ ਨੂੰ ਵੀ ਬਹੁਤ ਫਿੱਟ ਬੈਠਦੀ ਆ। ਉਹਨਾਂ ਨੂੰ ਵੀ ਲੱਗਦਾ ਕਿ ਲੋਕ ਕਿਵੇਂ ਜਥੇਬੰਦ ਹੋ ਸਕਦੇ ਨੇ, ਉਹਨਾਂ ਨੂੰ ਲੱਗਦਾ ਕਿ ਲੋਕ ਤਾਂ ਲੀਡਰਲੈਸ ਹੀ ਹੋਣੇ ਚਾਹੀਦੇ ਹੁੰਦੇ ਨੇ, ਮਤਲਬ ਉਹਨਾਂ ਨੂੰ ਉਹ ਚੰਗੇ ਨਹੀਂ ਲੱਗਦੇ ਕਿ ਉਹ ਲੋਕ ਜਥੇਬੰਦ ਹੋਣ। ਤਾਂ ਉਹ ਜਿਹੜਾ ਫਿਰ ਆਪ ਮੁਹਾਰਾ ਪਾਉਣਾ ਹੈ, ਜਦੋਂ ਤੁਸੀਂ ਇੱਥੇ ਪਹੁੰਚਦੇ ਹੋ, ਜੇ ਕੋਈ ਆਪ ਮੁਹਾਰਾ ਆਇਆ ਵੀ ਹੈ ਨਾ, ਤਾਂ ਉਹ ਜਿਹੜਾ ਸ਼ਹਿਰ ਦਾ ਕਿਰਦਾਰ ਹੈ, ਜਿਹੜਾ ਸ਼ਹਿਰ ਦਾ ਮਾਹੌਲ ਹੈ, ਤੇ ਜੋ ਸ਼ਹਿਰ ਦੀਆਂ ਇੱਕ ਉਹਦੀਆਂ ਐਸਪੀਰੇਸ਼ਨਸ ਨੇ, ਤੇ ਜਿਸ ਤਰ੍ਹਾਂ ਸ਼ਹਿਰ ਉਹ ਵਿਚਰ ਰਿਹਾ ਹੈ, ਗੱਲ ਕਰ ਰਿਹਾ ਹੈ, ਸੁਣ ਰਿਹਾ ਹੈ, ਬੋਲ ਰਿਹਾ ਹੈ, ਉਹ ਸਾਰਾ ਜੇ ਕੋਈ ਆਪ ਮੁਹਾਰਾ ਆਇਆ ਵੀ ਹੈ ਨਾ, ਤਾਂ ਉਹ 2 ਦਿਨ ਦੇ ਵਿੱਚ ਤੁਹਾਨੂੰ ਦੱਸ ਦਿੰਦਾ ਹੈ ਕਿ ਇਹ ਜਿਹੜਾ ਆਪ ਮੁਹਾਰਾ ਪਾਉਣਾ ਹੈ, ਇਹ ਮਤਲਬ ਆਪ ਮੁਹਾਰਾਪਣ ਤੁਸੀਂ ਆਪਣੇ ਤੱਕ ਰੱਖੋ, ਪਰ ਜੇ ਤੁਸੀਂ ਇੱਥੇ ਵਿਚਰਨਾ ਹੈ, ਤਾਂ ਤੁਹਾਨੂੰ ਇਹ ਸ਼ਹਿਰ ਤੁਹਾਨੂੰ ਸਿਖਾਉਂਦਾ ਹੈ ਕਿ ਤੁਸੀਂ ਇੱਥੇ ਵਿਚਰਨਾ ਕਿਵੇਂ ਆ। ਸੋ ਇਹ ਜਿਹੜੀ ਆਪ ਮੁਹਾਰਾਪਣ ਵਾਲੀ ਜਿਹੜੀ ਮਤਲਬ ਕਈ ਬੰਦਿਆਂ ਨੂੰ ਇਹ ਲੱਗਦਾ ਹੈ ਕਿ ਜਿਵੇਂ ਸੋਸ਼ਲ ਮੀਡੀਆ, ਜਿਵੇਂ ਉਹਦੇ ਤੇ ਬਹੁਤ ਸਾਰਾ ਕੁਛ ਆਪ ਮੁਹਾਰੇਪਣ ਨੂੰ ਲੈ ਕੇ ਹੁੰਦਾ ਹੈ ਕਿ ਜਿੰਨਾ ਸੋਸ਼ਲ ਮੀਡੀਆ ਬੰਦੇ ਨੂੰ ਇੰਪਲਸਿਵ ਕਰਦਾ, ਜਿੰਨਾ ਕੁ ਬੰਦੇ ਨੂੰ ਬੇਚੈਨ ਉਹਨੂੰ ਵੀ ਲਾਉਂਦਾ ਹੈ, ਉਹ ਸੱਚਵੀ ਦੇ ਵਿੱਚੋਂ ਮਤਲਬ ਉਹ ਜਦੋਂ ਲਹਿਰ ਵੱਲ ਦੇਖਦਾ ਤਾਂ ਉਹਨੂੰ ਲੱਗਦਾ ਕਿ ਸ਼ਾਇਦ ਇਹ ਵੀ ਆਪ ਮੁਹਾਰੀ ਹੈ। ਪਰ ਉੱਥੇ ਮੈਂ ਇੱਕ ਬਹੁਤ ਖੂਬਸੂਰਤ ਗੱਲ ਜਿਹੜੀ ਮੈਨੂੰ ਲੱਗੀ, ਮੇਰਾ ਜਿਹੜਾ ਪਿੰਡ ਹੈ ਉਹ ਸਿੱਖੀ ਦੇ ਜਿੰਨੇ ਵੱਡੇ ਸਥਾਨ ਨੇ, ਮਤਲਬ ਕਈ ਵੱਡੇ ਸਥਾਨਾਂ ਦੇ ਕੇਂਦਰ ਦੇ ਵਿੱਚ ਹੈ। ਸਾਡੇ ਪਿੰਡ ਤੋਂ ਮਤਲਬ 18 ਕਿਲੋਮੀਟਰ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਹੈ, ਜਿੱਥੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ। ਇਸੇ ਤਰ੍ਹਾਂ 18-20 ਕਿਲੋਮੀਟਰ ਸਾਤੋਂ ਚਮਕੌਰ ਸਾਹਿਬ ਹੈ, ਜਿੱਥੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਹੈ। ਗੁਰਦੁਆਰਾ ਰਾਣਮਾ ਸਾਹਿਬ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਆਏ ਨੇ, ਗੁਰੂ ਹਰਗੋਬਿੰਦ ਮਹਾਰਾਜ ਆਏ ਰਹੇ ਨੇ। ਤਾਂ ਗੁਰਦੁਆਰਾ ਝਾੜ ਸਾਹਿਬ ਹੈ, ਮਤਲਬ ਇਸ ਤਰ੍ਹਾਂ ਦੇ ਬਹੁਤ ਜਿਹੜੇ ਵੱਡੇ ਸਥਾਨ ਨੇ ਉੱਥੇ। ਤੇ ਜਦੋਂ ਸਾਡੇ ਮਤਲਬ ਇਹਨਾਂ ਗੁਰਦੁਆਰਾ ਸਾਹਿਬਾਨ ਨੂੰ ਉਹ ਲੋਕ ਕੁਛ ਜੋ ਵੀ ਉਹ ਤਿਲ ਫੁੱਲ ਦੇ ਸਕਦੇ ਸੀ ਦਿੰਦੇ ਸੀ, ਜਾਂ ਸਾਡੇ ਪਿੰਡ ਦੇ ਵਿੱਚ ਸਤਿਗੁਰੂ ਰਵਿਦਾਸ ਹੋਣਾ ਦਾ ਕੋਈ ਜਨਮ ਦਿਹਾੜਾ ਮਨਾਇਆ ਜਾਵੇ ਤਾਂ ਉਹਦੇ ਲਈ ਲੋਕ ਦਿੰਦੇ ਸੀ, ਜਾਂ ਮਹਰਿਸ਼ੀ ਵਾਲਮੀਕ ਹੋਣਾ ਦਾ ਜਨਮ ਦਿਹਾੜਾ ਹੋਵੇ, ਮਤਲਬ ਜਿੰਨੇ ਵੀ ਸਾਂਝ ਦੇ ਉਦਮ ਨੇ, ਚਾਹੇ ਉਹ ਟੂਰਨਾਮੈਂਟ ਹੋਵੇ, ਦੰਗਲ ਹੋਵੇ, ਕੁਛ ਵੀ ਹੋਵੇ, ਉਹਦੇ ਲਈ ਲੋਕ ਜਿੰਨਾ ਕੁ ਆਪਣਾ ਤਿਲ ਫੁੱਲ ਦਿੰਦੇ ਸੀ ਤੇ ਉਹ ਮਤਲਬ ਪਾਉਂਦੇ ਰਹੇ ਨੇ। ਪਰ ਮੈਂ ਕਦੇ ਵੀ, ਮੈਂ 24 ਸਾਲ ਪਿੰਡ ਦੇ ਵਿੱਚ ਰਿਹਾ, ਤੇ ਕਦੇ ਵੀ ਮੈਂ ਕਿਸੇ ਦੇ ਮੂੰਹੋਂ ਇਹ ਨਹੀਂ ਸੀ ਸੁਣਿਆ ਕਿ ਉਹ ਕੋਈ ਇਹ ਦੇ ਕੇ ਅਹਿਸਾਨ ਕਰ ਰਿਹਾ, ਜਾਂ ਉਹ ਕੋਈ ਮਤਲਬ ਕਿਸੇ ਨੂੰ ਉਹ ਨੀਵਾਂ ਦਿਖਾਉਣ ਲਈ ਇਹ ਕਰ ਰਹੇ ਨੇ ਕਿ ਹਾਂ ਮੈਂ ਦੇ ਸਕਦਾ, ਤੂੰ ਨਹੀਂ ਦੇ ਸਕਦਾ ਹੈਗਾ, ਜਾਂ ਤੂੰ ਤਾਂ ਖਾਣ ਆਇਆ ਹੋਇਆ। ਤੇ ਇਹ ਮੈਂ ਕਦੇ ਸੁਣਿਆ ਨਹੀਂ ਸੀ। ਤੇ 2010-12 ਤੋਂ ਬਾਅਦ ਪਹਿਲੀ ਵਾਰ ਮੈਂ ਸੋਸ਼ਲ ਮੀਡੀਆ ਦੇ ਉੱਤੇ ਇਸ ਤਰ੍ਹਾਂ ਦੀਆਂ ਪੋਸਟ ਪੜ੍ਹੀ, ਤੇ ਮੈਂ ਬੜੀ ਮਤਲਬ ਗਿਣੇ ਚੁਣੇ ਬੰਦੇ ਹੋਣਗੇ ਜੋ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਵੀ ਹੋਣਗੇ, ਪਰ ਉਹ ਮੈਂ ਜਦੋਂ ਸੁਣੀ ਤਾਂ ਉਹਦੇ 'ਚ ਮੈਨੂੰ ਬੜਾ ਅਜੀਬ ਲੱਗਿਆ ਕਿ ਲੋਕ ਕਦੇ ਵੀ ਲੰਗਰ ਖਿਲਾ ਕੇ ਕਦੇ ਸਾਨ ਨਹੀਂ ਕਰਦੇ ਹੈਗੇ। ਤਾਂ ਉਹ ਜਿਹੜੀ ਮਤਲਬ ਲਗਾਤਾਰ ਤੁਹਾਡੇ ਅੰਦਰ ਇਹ ਚੱਲਦੀ ਰਹਿੰਦੀ ਆ। ਤੇ ਜਦੋਂ ਮੈਂ ਇੱਥੇ ਇੱਕ ਗੱਲ ਕਰ ਰਹੇ ਸੀ, ਅਸੀਂ ਉੱਥੇ ਇੱਕ ਸਿੱਖ ਬੰਦਾ ਸੀ, ਤੇ ਅਸੀਂ ਉਹਨਾਂ ਦੀ ਫੋਟੋ ਖਿੱਚਣ ਲੱਗ ਗਏ ਤੇ ਨਾਲ ਉਹਨਾਂ ਨਾਲ ਗੱਲਾਂ ਕਰਨ ਲੱਗ ਗਏ। ਤਾਂ ਉਹਨੇ ਬੰਦੇ ਨੇ ਸਾਨੂੰ ਕਿਹਾ, ਕਹਿੰਦਾ ਵੀ ਯਾਰ ਸਾਡੀਆਂ ਤਾਂ ਬਹੁਤ ਫੋਟੋਆਂ ਖਿੱਚ ਲੈਂਦੇ ਨੇ, ਤੁਸੀਂ ਸਾਡੇ ਹਰਿਆਣਵੀ ਭਾਈਆਂ ਦੀ ਫੋਟੋ ਖਿੱਚੋ, ਰਾਜਸਥਾਨੀ ਭਾਈਆਂ ਦੀ ਫੋਟੋ ਖਿੱਚੋ। ਇਹ ਬਹੁਤ ਇਹਨਾਂ ਨੇ ਮਤਲਬ ਸਾਡੀ ਮਦਦ ਕੀਤੀ ਆ। ਉਹ ਬੰਦੇ ਨੇ ਇੱਥੋਂ ਤੱਕ ਕਿਹਾ ਵੀ ਅਸੀਂ 10 ਦਿਨ ਨਹੀਂ ਸੀ ਸਰਵਾਈਵ ਕਰ ਸਕਦੇ ਜੇ ਇਹ ਨਾ ਮਤਲਬ ਸਾਡੀ ਮਦਦ ਲਈ ਆਉਂਦੇ। ਤਾਂ ਉਹ ਇੱਥੋਂ ਤੱਕ ਕਹਿਣ ਲਈ ਜਾਂਦੇ ਸੀ ਵੀ ਤੂੰ ਐਂ ਕਰੀ, ਤੂੰ ਸਵੇਰੇ ਇੰਨੇ ਵਜੇ ਆਈ, ਇਹ ਦੁੱਧ ਦੇਣ ਆਉਂਦੇ ਹੁੰਦੇ ਨੇ, ਇਹਨਾਂ ਦਾ ਇੱਕ ਟਰੱਕ ਆਉਂਦਾ, ਤੁਸੀਂ ਉਹਦੀ ਜ਼ਰੂਰ ਫੋਟੋ ਖਿੱਚੋ, ਤੁਸੀਂ ਲੱਕੜ ਵਾਲੇ ਟਰੱਕ ਦੀ ਫੋਟੋ ਜ਼ਰੂਰ ਖਿੱਚੋ। ਜਿਹੜੇ ਮਤਲਬ ਤੁਸੀਂ ਜਦੋਂ ਦੂਜੇ ਨੂੰ ਵਡਿਆਉਂਦੇ ਹੋ, ਜਿੱਥੇ ਮਤਲਬ ਤੁਸੀਂ ਕਹਿ ਰਹੇ ਹੋ ਕਿ ਮੇਰੀ ਨਾ ਖਿੱਚ ਫੋਟੋ, ਤੂੰ ਇਹਨਾਂ ਦੀ ਫੋਟੋ ਖਿੱਚ। ਇਸੇ ਤਰ੍ਹਾਂ ਜਦੋਂ ਤੁਸੀਂ ਹਰਿਆਣਵੀਆਂ ਨਾਲ ਗੱਲ ਕਰਦੇ ਹੋ ਤਾਂ ਉਹ ਕਹਿੰਦੇ ਨੇ ਵੀ ਪੰਜਾਬੀਆਂ ਬਾਰੇ ਬਹੁਤ ਵਧੀਆ ਲਿਖਿਓ, ਕਿਉਂਕਿ ਉਹਨਾਂ ਨੇ ਸਾਨੂੰ ਰਾਹ ਵੀ ਦਿਖਾਇਆ, ਤੇ ਉਹਨਾਂ ਨੇ ਬਹੁਤ ਮਤਲਬ ਇਹ ਸਾਰਾ ਕੁਛ ਉਹਨਾਂ ਦਾ ਕੀਤਾ ਕਰਾਇਆ। ਹੁਣ ਤੁਸੀਂ ਇਹ ਦੇਖੋ ਕਿ ਇਹ ਜਿਹੜਾ ਇਹ ਮਤਲਬ ਇੱਕ ਗੱਲ ਉੱਥੇ ਇੱਕ ਆਮ ਬੰਦਾ, ਜਿਹੜਾ ਇੱਕ ਕਿਸਾਨ ਬੰਦਾ, ਕਿਰਤੀ ਬੰਦਾ, ਉਹ ਬੋਲ ਰਿਹਾ ਹੈ, ਤਾਂ ਤੁਹਾਨੂੰ ਲੱਗਦਾ ਕਿ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਆਪ ਮੁਹਾਰਾ ਹੋਇਆ ਬੰਦਾ ਹੈ, ਤੇ ਇੱਕ ਜਿਹੜਾ ਜ਼ਮੀਨ ਦਾ ਬੰਦਾ ਹੈ, ਉਹਦੇ 'ਚ ਫਰਕ ਬਹੁਤ ਹੈ। ਇਸ ਕਰਕੇ ਜੋ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਹੋ, ਤੁਹਾਨੂੰ ਲੱਗਦਾ ਕਿ ਇਹ ਹੋ ਰਿਹਾ ਹੈ, ਪਰ ਜਿਹੜੀ ਜ਼ਮੀਨ ਦੀ ਸੱਚਾਈ ਹੈ ਉਹ ਬਹੁਤ, ਮੈਨੂੰ ਲੱਗਦਾ ਕਿ ਉਹ ਹੋਰ ਤਰ੍ਹਾਂ ਹੁੰਦੀ ਹੈ, ਤੇ ਲੋਕ ਜ਼ਿਆਦਾ ਚੰਗੇ ਹੁੰਦੇ ਨੇ, ਲੋਕ ਜ਼ਿਆਦਾ
ਨਿੱਘੇ ਹੁੰਦੇ ਨੇ, ਲੋਕ ਨਹੀਂ ਆਸਾਨ ਕਰਦੇ ਇੱਕ ਦੂਜੇ ਤੇ, ਉਲਟਾ ਉਹ ਦੂਜੇ ਨੂੰ ਮਤਲਬ ਕ੍ਰੈਡਿਟ, ਇਹ ਜਿਹੜਾ ਉੱਥੇ ਜਾ ਕੇ ਇਹ ਤਜਰਬਾ ਸੀ, ਮਤਲਬ ਜਾਂ ਮੈਂ ਉਹਨਾਂ ਲੋਕਾਂ ਨੂੰ ਦੇਖਿਆ, ਤੇ ਇਹ ਮੈਨੂੰ ਲੱਗਦਾ ਕਿ ਆਪਣੇ ਆਪ ਦੇ ਵਿੱਚ ਮੈਨੂੰ ਬਹੁਤ ਲੱਗਿਆ। ਤੇ ਹਾਂਜੀ, ਦੂਜਾ ਇਹ ਇੱਕ ਗੱਲ, ਮਤਲਬ ਜਦੋਂ ਸਾਨੂੰ ਪਤਾ ਹੈ ਕਿ ਇਹ ਜਿਹੜਾ ਸ਼ਹਿਰ ਜੁੜਿਆ ਹੈ, ਇਹ ਸ਼ਹਿਰ ਅੱਜ ਨਹੀਂ ਤਾਂ ਕਿਸੇ ਦਿਨ ਇਹਨੇ ਮਤਲਬ ਇਹਨੇ ਚਲੇ ਜਾਣਾ ਹੈ, ਨਹੀਂ ਰਹਿਣਾ ਹੈਗਾ ਇੱਥੇ। ਪਰ ਜੋ ਲੋਕ ਸਾਂਝ ਦਾ, ਏਕੇ ਦਾ, ਇਤਿਹਾਸ ਦਾ ਜਿਹੜਾ ਦੁੱਖ ਉਹਨਾਂ ਨੇ ਆਪਣੇ ਦੂਜੇ ਬੰਦੇ ਨਾਲ ਬੈਠ ਕੇ, ਹੋਰ ਪਿੰਡ ਦੇ ਬੰਦੇ ਨਾਲ, ਹੋਰ ਸੂਬੇ ਦੇ ਬੰਦੇ ਨਾਲ, ਉਹਨਾਂ ਨੇ ਜੋ ਉਹ ਮਿਲ ਕੇ ਜੋੜਿਆ ਹੋਊਗਾ, ਜੋ ਇਹ ਸਭ ਕੁਝ, ਉਹ ਆਪਣੇ ਪਿੰਡਾਂ ਨੂੰ ਲੈ ਕੇ ਜਾਣਗੇ। ਜੋ ਉਹਨਾਂ ਨੇ ਦੁਸ਼ਮਣ ਦੀ ਪਛਾਣ ਕੀਤੀ ਹੈ ਕਿ ਸਾਡਾ ਦੁਸ਼ਮਣ ਕੌਣ ਹੈ, ਉਹਨਾਂ ਨੂੰ ਪਤਾ ਹੈ ਕਿ ਦੁਸ਼ਮਣ ਆ ਜਿਹੜਾ ਕਿ ਉਹ ਸਰਮਾਏਦਾਰ ਬੰਦਾ ਹੈ, ਉਸ ਤੋਂ ਅੱਗੇ ਜਾ ਕੇ ਉਹ ਮਤਲਬ ਇਹ ਕਾਰਪੋਰੇਟ ਹੈ, ਜਾਂ ਮਤਲਬ ਜੋ ਉਹਨਾਂ ਨੇ ਆਪਣੇ ਦੁਸ਼ਮਣ ਦੀ ਪਛਾਣ ਕੀਤੀ ਹੈ, ਜਾਂ ਉਹਨਾਂ ਨੂੰ ਜੋ ਲੜਾਈਆਂ ਦਾ ਅਹਿਸਾਸ ਹੋਇਆ ਕਿ ਇਹ ਲੜਾਈ ਕਿੰਨੀ ਅਹਿਮ ਹੈ ਤੇ ਆਉਣੇ ਵਾਲੇ ਟਾਈਮ ਦੇ ਵਿੱਚ ਹੋਰ ਲੜਾਈਆਂ ਕਿਹੜੀਆਂ ਲੜੀਆਂ ਜਾਣੀਆਂ ਨੇ, ਉਹ ਸਭ ਕੁਝ ਉਹਨਾਂ ਨੇ ਆਪਣੇ ਨਾਲ ਲੈ ਕੇ ਜਾਣਾ ਹੈ। ਤੇ ਉਹਨਾਂ ਨੇ ਜਾ ਕੇ ਉੱਥੇ ਆਪਣੇ ਸਮਾਜ ਦੇ ਵਿੱਚ, ਚਾਹੇ ਉਹ ਕਿਸੇ ਵੀ ਪਿੰਡ 'ਚ ਜਾਣ ਜਾਂ ਕਿਤੇ ਵੀ ਜਾਣ, ਉੱਥੇ ਜਾ ਕੇ ਉਹਨਾਂ ਨੇ ਵੰਡਣਾ ਹੈ। ਤੇ ਇਹ ਜਿਹੜੀ ਮਤਲਬ ਸਾਡੇ ਸਮਾਜ ਦੇ ਵਿੱਚ, ਸਾਡੇ ਖਿੱਤੇ ਦੇ ਵਿੱਚ ਇਹ ਜਿਹੜੀ ਐਡੀ ਖੂਬਸੂਰਤ ਗੱਲ ਵਾਪਰ ਰਹੀ ਹੈ, ਉਹ ਜਿਹੜੀ ਕਮਾਈ ਹੈ, ਉਹ ਇਹਨਾਂ ਲੋਕਾਂ ਤੋਂ ਕੋਈ ਖੋ ਨਹੀਂ ਸਕੂਗਾ। ਉਹਨਾਂ ਲੋਕਾਂ ਨੇ ਉਹ ਮਤਲਬ ਵਾਪਸ ਲੈ ਕੇ ਜਾਣੀ ਹੈ ਤੇ ਵੰਡਣੀ ਹੈ। ਤੇ ਇਹ ਇੱਕ ਗੱਲ ਮੈਨੂੰ ਉੱਥੇ ਜਾ ਕੇ ਲੱਗੀ ਜੀ। ਤੇ ਇੱਕ ਮੈਂ ਗੱਲ ਜਿਹੜੀ ਇਹ ਕਹਿਣੀ ਚਾਹੁੰਦਾ ਸੀ ਕਿ ਇਹ ਜਿਹੜਾ ਸਿੰਘੂ ਟਿੱਕਰੀ, ਇਹ ਜਿਹੜਾ ਖਿੱਤਾ, ਜਿਹੜਾ ਇਹ ਇਲਾਕਾ, ਇਹਦਾ ਇੱਕ ਆਪਣਾ ਇਤਿਹਾਸ ਹੈ, ਜਿਹਦੇ ਵਿੱਚ ਜ਼ਮੀਨੀ ਘੋਲ ਦੀਆਂ, ਜਿਵੇਂ ਜ਼ਮੀਨ ਦੀ ਜਿਹੜੀ ਲੜਾਈ ਹੈ, ਜਾਂ ਉਹਦਾ ਕਿਸਾਨ ਦੀ ਲੁੱਟ ਦਾ ਮਸਲਾ ਹੈ, ਜਿਵੇਂ ਪਾਸ਼ੇ ਕਹਿ ਕੇ ਗਿਆ ਵੀ ਗੱਲ ਤਾਂ ਕਿਸਾਨ ਦੀ ਜਿਹੜੇ ਪਹਿਲੀ ਰੋਟੀ ਚੋਰੀ ਕਰਨ ਤੋਂ ਬਹੁਤ ਪਹਿਲਾਂ ਦੀ ਸ਼ੁਰੂ ਹੋ ਚੁੱਕੀ ਸੀ। ਤਾਂ ਇੱਕ ਕਦੀਮੀ ਘੋਲ ਆ ਜਿਹੜਾ ਜ਼ਮੀਨ ਦਾ ਘੋਲ ਹੈ, ਜਾਂ ਆਪਣੀ, ਤਾਂ ਉਹ ਇੱਕ ਕਦੀਮੀ ਘੋਲ ਆ ਜਿਹੜਾ, ਉਹਦੇ ਨਾਲ ਦੀ ਨਾਲ ਜਿਹੜੀ ਨਾਬਰੀ ਆ ਉਹ ਵੀ ਕਦੀਮੀ ਆ। ਤੇ ਜਦੋਂ ਤੁਸੀਂ ਜਿੱਥੇ ਟਿੱਕਰੀ, ਸਿੰਘੂ, ਇਹ ਸਾਰਾ ਜਿਹੜਾ ਏਰੀਆ ਜਿੱਥੇ ਅੱਜ ਕਿਸਾਨ ਬੈਠੇ ਹੋਏ ਨੇ, ਧਰਨਾ ਚੱਲ ਰਿਹਾ ਹੈ, ਉਸ ਜਗ੍ਹਾ ਦਾ ਇੱਕ ਆਪਣਾ ਇਤਿਹਾਸ ਹੈ। ਤੇ ਜੇ ਤੁਸੀਂ ਮਤਲਬ ਜਦੋਂ ਇਸ ਖਿੱਤੇ ਦੇ ਵਿੱਚ ਪਹਿਲਾ ਸਾਮਰਾਜ ਬਣ ਰਿਹਾ ਸੀ, ਜਦੋਂ ਤੁਸੀਂ ਇਹ ਮਤਲਬ ਰਿਗਵੇਦ ਤੇ ਮਹਾਭਾਰਤ ਦੋਵੇਂ ਬੇਸ਼ੱਕ ਇਤਿਹਾਸ ਦੀਆਂ ਕਿਤਾਬਾਂ ਨਹੀਂ ਹੈਗੀਆਂ, ਪਰ ਉਹਨਾਂ ਦੇ ਵਿੱਚ ਕਈ ਇਸ਼ਾਰੇ ਨੇ ਜਿਹੜੇ ਉਹ ਮਿਲਦੇ ਨੇ। ਜਿਵੇਂ ਰਿਗਵੇਦ ਦੇ ਵਿੱਚ ਇੱਕ ਇਸ਼ਾਰਾ ਮਿਲਦਾ ਹੈ ਕਿ ਜਿਹੜੇ ਧਾੜਵੀ ਨੇ, ਆਰੀਅਨ ਨੇ, ਉਹ ਅਹੀਵ੍ਰਿਤਰਾ ਦੇ ਨਾਲ, ਉਹਨਾਂ ਦਾ ਇੱਕ ਜਿਹੜਾ ਇੱਕ ਮੂਲਵਾਸੀ ਕਬੀਲੇ ਦਾ ਲੀਡਰ ਹੈ, ਉਹਨਾਂ ਨਾਲ ਉਹਨਾਂ ਦਾ ਯੁੱਧ ਚੱਲ ਰਿਹਾ। ਤਾਂ ਜਿਹੜਾ ਅਹੀਵ੍ਰਿਤਰ ਹੈ, ਉਹਦੇ ਮੂਹਰੇ ਅਹੀ ਲਾਉਂਦੇ ਨੇ ਉਹ ਆਰੀਅਨ, ਤਾਂ ਅਹੀ ਦਾ ਮਤਲਬ ਨਾਗ ਹੁੰਦਾ। ਤੇ ਇਹ ਰਿਗਵੇਦ ਦੇ ਵਿੱਚ ਲਿਖਿਆ ਹੋਇਆ। ਮਹਾਭਾਰਤ ਦੇ ਵਿੱਚ ਜਦੋਂ ਮੈਂ ਇਹ ਕਹਿਣਾ ਕਿ ਪਹਿਲਾ ਸਾਮਰਾਜ ਜਿਹੜਾ ਬਣ ਰਿਹਾ, ਜਿਹਦਾ ਰਾਜਧਾਨੀ ਆ ਜਿਹੜੀ ਉਹ ਹਸਤਨਾਪੁਰ ਆ, ਜਾਂ ਇੰਦਰਪ੍ਰਸਥ ਹੈ, ਜਿਹੜੀ ਦਿੱਲੀ ਦੇ ਆਲੇ ਦੁਆਲੇ ਦਾ ਏਰੀਆ, ਉੱਥੇ ਉਹ ਆਪਣੀ ਰਾਜਧਾਨੀ ਵਸਾ ਰਹੇ ਨੇ। ਤਾਂ ਜਿਹੜੇ ਪਾਂਡਵ ਨੇ, ਉਹਨਾਂ ਨੂੰ ਉਹ ਜਗ੍ਹਾ ਮਿਲਦੀ ਹੈ ਜਿੱਥੇ ਇੰਦਰਪ੍ਰਸਥ ਜਿਹੜੀ ਜਗ੍ਹਾ ਕਹੀ ਜਾਂਦੀ ਹੈ, ਤੇ ਉਹਦੇ ਨਾਲ ਇੱਕ ਵਣ ਹੈ ਜਿਹਨੂੰ ਖਾਂਡਵ ਵਣ ਕਿਹਾ ਜਾਂਦਾ। ਤੇ ਖਾਂਡਵ ਵਣ ਦੇ ਵਿੱਚ ਜਦੋਂ ਬਹੁਤ ਸਾਰੇ ਜਿਹੜੇ ਇੱਕ ਮੂਲਵਾਸੀ ਕਬੀਲਾ ਰਹਿੰਦਾ ਹੈ, ਜਿਹਨੂੰ ਨਾਗ ਕਬੀਲਾ ਕਹਿੰਦੇ ਨੇ। ਸੋ ਜਦੋਂ ਉਹ ਆਪਣੀ ਜ਼ਮੀਨ ਜਾਂ ਆਪਣਾ ਕਬਜ਼ਾ ਵਧਾਉਣਾ ਸ਼ੁਰੂ ਕਰਦੇ ਨੇ ਜਿਹੜੇ ਪਾਂਡਵ ਨੇ, ਤਾਂ ਉਹਨਾਂ ਦਾ ਜਿਹੜਾ ਪਹਿਲਾ ਮਤਲਬ ਟੱਕਰ ਹੁੰਦੀ ਆ, ਉਹ ਉਹਨਾਂ ਨਾਗ ਜਾਤੀ ਦੇ ਲੋਕਾਂ ਨਾਲ ਹੁੰਦੀ ਹੈ। ਇਹਦਾ ਮਹਾਭਾਰਤ ਦੇ ਵਿੱਚ ਜ਼ਿਕਰ ਮਿਲਦਾ ਹੈ, ਮੈਂ ਉਹਦੇ ਵੇਰਵਾ ਨਹੀਂ ਦਿੰਦਾ ਹੈਗਾ, ਮਤਲਬ ਇਹ ਮਹਾਭਾਰਤ 'ਚ ਆਉਂਦਾ, ਆਦਿ ਪਰਬ ਦੇ ਵਿੱਚ ਆਉਂਦਾ। ਤਾਂ ਉਹ ਜਿਹੜੀ ਨਾਗਾਂ ਦੇ ਨਾਲ ਲੜਾਈ ਹੈ, ਜਿਹੜਾ ਉਹ ਖਾਂਡਵ ਵਣ ਹੈ, ਉਹ ਇਹ ਉਹੀ ਜਗ੍ਹਾ ਹੈ ਜਿੱਥੇ ਅੱਜ ਕਿਸਾਨ ਬੈਠੇ ਹੋਏ। ਇਹ ਟਿੱਕਰੀ ਤੋਂ ਸਿੰਘੂ ਦੇ ਵਿੱਚ ਜਿਹੜਾ ਏਰੀਆ, ਖਰਖੌੜ ਤੇ
ਇਹ ਸਾਰੇ ਏਰੀਏ ਨੂੰ ਹੀ ਖੰਡ ਵਣ ਕਿਹਾ ਜਾਂਦਾ ਸੀ ਤੇ ਉੱਥੇ ਉਹ ਆਰੀਅਨਾਂ ਦੇ ਨਾਲ ਨਾਗਾਂ ਦਾ ਇੱਕ ਲੰਬਾ ਸੰਘਰਸ਼ ਚੱਲ ਰਿਹਾ ਹੈ, ਜਿਹੜਾ ਪੀੜ੍ਹੀ ਦਰ ਪੀੜ੍ਹੀ ਚੱਲਦਾ। ਅਰਜਨ ਤੋਂ ਬਾਅਦ ਪ੍ਰੀਕਸ਼ਤ ਉਹਦਾ ਮੁੰਡਾ, ਉਹਨੂੰ ਨਾਗਾਂ ਨੇ ਮਾਰਿਆ। ਉਸ ਤੋਂ ਬਾਅਦ ਜਨਮੇਜਾ। ਸੋ ਇਹ ਇੱਕ ਲੰਬਾ ਹੋਆ। ਆਰਸੀ ਟੈਂਪਲ ਪਰ ਇੱਕ ਮੈਂ ਇਹਦੇ ਨਾਲ ਹਵਾਲਾ ਦੇਣਾ ਚਾਹੁੰਦਾ ਕਿ ਜਿਵੇਂ ਰੋਮਿਲਾ ਥਾਪਰ ਇੱਕ ਗੱਲ ਲਿਖਦੇ ਨੇ, ਉਹ ਕਹਿੰਦੇ ਨੇ ਵੀ ਜਦੋਂ ਆਰੀਅਨਾਂ ਨੇ ਗੰਗਾ ਜਮਨਾ ਦੇ ਮੈਦਾਨਾਂ ਵੱਲ ਵਧਣਾ ਸ਼ੁਰੂ ਕੀਤਾ ਤਾਂ ਉਹਨਾਂ ਨੂੰ ਨਵੇਂ ਜਿਹੜੇ ਵਗਾਂ ਲਈ ਨਵੀਆਂ ਚਰਾਂਦਾਂ ਦੀ ਲੋੜ ਸੀ, ਜ਼ਮੀਨ ਦੀ ਲੋੜ ਸੀ, ਤਾਂ ਉਹ ਜ਼ਮੀਨ ਪੱਧਰ ਕਰਨ ਲਈ, ਸਾਫ਼ ਕਰਨ ਲਈ ਸਭ ਤੋਂ ਸੌਖਾ ਕੰਮ ਹੁੰਦਾ ਸੀ ਜੰਗਲ ਨੂੰ ਅੱਗ ਲਾਉਣਾ। ਤਾਂ ਉਹ ਜੰਗਲਾਂ ਨੂੰ ਅੱਗ ਲਾਉਂਦੇ ਜਾਂਦੇ ਸੀ ਤੇ ਉਹਦਾ ਜਿਹੜਾ ਇੱਕ ਰੋਮਿਲਾ ਥਾਪਰ ਦਾ ਜਿਹੜਾ ਹਵਾਲਾ ਉਹ ਵੀ ਇੱਕ ਇਹਦੇ ਨਾਲ ਮਿਲਦਾ ਕਿ ਉਹ ਜੰਗਲਾਂ ਨੂੰ ਅੱਗ ਲਾ ਰਹੇ ਸੀ। ਤਾਂ ਇਹ ਜਿਹੜੀ ਜੰਗਲ ਤੇ ਜਦੋਂ ਉਹ ਜ਼ਮੀਨ ਬਚਾਉਣ ਲਈ ਨਾਗ ਲੋਕ ਜਿਹੜੇ ਨੇ ਉਹ ਡਟੇ ਹੋਏ ਨੇ ਤੇ ਉਹਨਾਂ ਦਾ ਸੰਘਰਸ਼ ਉਹਨਾਂ ਨਾਲ ਚੱਲ ਰਿਹਾ ਹੈ। ਪਰ ਮਿਥਿਹਾਸ ਦੇ ਵਿੱਚ ਜਾਂ ਇਤਿਹਾਸ ਦੇ ਵਿੱਚ ਉਹਨਾਂ ਨੂੰ ਜ਼ਹਿਰੀਲੇ ਸੱਪਾਂ ਦੇ ਤੌਰ ਤੇ ਪੇਸ਼ ਕੀਤਾ ਜਾਂਦਾ। ਉਹਨਾਂ ਬਾਰੇ ਕਿਹਾ ਜਾਂਦਾ ਹੈ ਕਿ ਇਹ ਜਾਨਵਰ ਸੀ, ਮਤਲਬ ਉਹਨਾਂ ਨੂੰ ਇਨਸਾਨ ਦੇ ਤੌਰ ਤੇ ਨਹੀਂ ਪੇਸ਼ ਕੀਤਾ ਜਾਂਦਾ। ਇਹ ਸਫੀਦੋਂ ਇੱਕ ਜਗ੍ਹਾ ਹਰਿਆਣੇ ਦੇ ਵਿੱਚ ਹੀ ਆ, ਪਾਣੀਪਤ ਦੇ ਨੇੜੇ ਆ। ਤੇ ਆਰਸੀ ਟੈਂਪਲ ਜਿਹਨੇ ਲੈਜੈਂਡਸ ਆਫ ਪੰਜਾਬ ਲਿਖੀ ਆ ਇੱਕ ਕਿਤਾਬ, ਉਹਨੇ ਬਹੁਤ ਸਾਰੀਆਂ ਲੋਕ ਕਥਾਵਾਂ ਇਕੱਠੀਆਂ ਕੀਤੀਆਂ ਨੇ। ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਅੰਬਾਲੇ ਦੇ ਨੇੜੇ ਬਬਿਆਲ ਇੱਕ ਪਿੰਡ ਹੈ, ਉੱਥੇ ਦੇ ਦੋ ਮਜ਼੍ਹਬੀ ਸਿੱਖਾਂ ਨੇ ਮੈਨੂੰ ਇੱਕ ਕਹਾਣੀ, ਇੱਕ ਗਾਥਾ ਸੁਣਾਈ ਜਿਹੜੀ ਉਹਨਾਂ ਨੇ ਦਰਜ ਕੀਤੀ ਆਪਣੀ ਕਿਤਾਬ ਦੇ ਵਿੱਚ, ਲੈਜੈਂਡਸ ਆਫ ਪੰਜਾਬ ਦੇ ਵਿੱਚ। ਉਹ ਕਹਿੰਦੇ ਵੀ ਉਹਦੇ ਵਿੱਚ ਜਿਹੜੇ ਦਿੱਲੀ ਦੇ ਆਲੇ ਦੁਆਲੇ ਦੇ ਆਰੀਆ ਸੀ, ਇਹ ਆਰਸੀ ਟੈਂਪਲ ਲਿਖ ਰਿਹਾ ਕਿ ਉਹਨਾਂ ਦੀ ਜਿਹੜੀ ਪੰਜਾਬ ਦੀ ਨਾਗ ਜਾਤੀ ਦੇ ਨਾਲ ਲੜਾਈ ਹੈ ਤੇ ਉਹਨਾਂ ਦੀ ਜਿਹੜੀ ਤਬਾਹੀ ਜੋ ਉਹਨਾਂ ਨੇ ਕੀਤੀ ਆਰੀਅਨਾਂ ਨੇ, ਉਹਦੇ ਬਾਰੇ ਗੱਲ, ਮਤਲਬ ਉਹ ਗਾਥਾ ਉਹਦੇ ਬਾਰੇ ਆ। ਉਹ ਕਹਿੰਦੇ ਵੀ ਹੁਣ ਤੱਕ ਰਿਗਵੇਦ ਹੋਵੇ, ਮਹਾਭਾਰਤ ਹੋਵੇ ਜਾਂ ਭਗਵਦ ਗੀਤਾ ਦੇ ਵਿੱਚ ਬਹੁਤ ਮਤਲਬ ਛੋਟਾ ਜਿਹਾ ਰੈਫਰੈਂਸ ਆਉਂਦਾ ਉਹਦੇ ਬਾਰੇ, ਵੀ ਉਹਦੇ ਵਿੱਚ ਇਹਨਾਂ ਲੋਕਾਂ ਨੂੰ ਪੇਸ਼ ਇਸ ਤਰ੍ਹਾਂ ਕੀਤਾ ਗਿਆ ਵੀ ਇਹ ਕੋਈ ਜਾਨਵਰ ਨੇ, ਜ਼ਹਿਰੀ ਸੱਪ ਨੇ ਜਾਂ। ਪਰ ਕਹਿੰਦਾ ਵੀ ਜਿਹੜੇ ਉਹ ਦੋ ਮਜ਼੍ਹਬੀ ਸਿੱਖ ਮੈਨੂੰ ਗਾਥਾ ਸੁਣਾ ਰਹੇ ਨੇ, ਉਸ ਗਾਥਾ ਦੇ ਵਿੱਚ ਉਹਨਾਂ ਦੀ ਮਨੁੱਖਤਾ ਜਿਹੜੀ ਉਹ ਬਹੁਤ ਤਕੜਾਈ ਨਾਲ ਉੱਭਰਦੀ ਹੈ, ਉਹ ਤੁਹਾਨੂੰ ਮਨੁੱਖ ਨਜ਼ਰ ਆਉਂਦੇ ਨੇ। ਹੁਣ ਜੇ ਮਤਲਬ ਅਸੀਂ ਇਹ ਦੇਖੀਏ ਕਿ ਜਿਹੜੇ ਦੋ ਮਜ਼੍ਹਬੀ ਸਿੱਖ ਨੇ ਜਿਹੜੇ ਉਹ ਨਾਗਾਂ ਚੋਂ ਨੇ, ਉਹਨਾਂ ਬਾਰੇ ਕਿਹਾ ਜਾਂਦਾ, ਜਿਵੇਂ ਨੈਣ ਸੁੱਖ ਉਹਨਾਂ ਨੇ ਵੀ ਇਹ ਰੈਫਰੈਂਸ ਦਿੱਤਾ ਸੀ ਕਿ ਜਿਹੜੇ ਚੋਲਿਸਤਾਨ ਦੇ ਮੁਸੱਲੀ ਨੇ ਉਹ ਨਾਗਾਂ ਚੋਂ ਸੀ ਤੇ ਉਹੀ ਬਾਅਦ ਦੇ ਵਿੱਚ ਦੱਖਣ ਵੱਲ ਗਏ ਨੇ। ਤੇ ਆਰਸੀ ਟੈਂਪਲ ਇਹ ਕਹਿੰਦਾ ਕਿ ਇਹ ਲੋਕ ਆਪਣੀ ਕਹਾਣੀ ਲਿਖ ਰਹੇ ਨੇ, ਗਾ ਰਹੇ ਨੇ ਤੇ ਅੱਗੇ ਪਹੁੰਚਾ ਰਹੇ ਨੇ। ਤੇ ਜਿਹੜਾ ਉਹਨਾਂ ਦਾ ਜ਼ਮੀਨੀ ਘੋਲ ਹੈ, ਜਿਹੜੀ ਉਹ ਜ਼ਮੀਨ ਬਚਾਉਣ ਦਾ ਘੋਲ ਸੀ, ਉਹ ਅਗਲੀਆਂ ਜਨਰੇਸ਼ਨਾਂ ਤੱਕ, ਅਗਲੀਆਂ ਨਸਲਾਂ ਤੱਕ ਉਹ ਪਹੁੰਚਾ ਰਹੇ ਨੇ। ਪਰ ਉਹ ਸਿਰਫ ਇਸ ਕਰਕੇ ਬਚਾ ਸਕੇ ਕਿਉਂਕਿ ਉਹਨਾਂ ਦੇ ਉਹ ਆਪਣੇ ਆਪ ਨੂੰ ਉਹਨਾਂ ਨੇ ਅਲੱਗ ਰੱਖਿਆ ਤੇ ਬ੍ਰਾਹਮਣੀ ਸਮਾਜ ਦਾ ਉਹ ਇੱਕ ਹਿੱਸਾ ਨਹੀਂ ਬਣੇ ਹੈਗੇ। ਤਾਂ ਇਹ ਜਿਹੜੀ ਉਹ ਖੰਡਵਣ ਹੈ, ਜਿੱਥੇ ਅੱਜ ਸਿੰਘੂ ਟਿੱਕਰੀ ਦੇ ਕੇਂਦਰ ਚੋਂ ਜਗ੍ਹਾ ਜਿਹੜੀ ਖੰਡਵਣ ਦਾ, ਜਿੱਥੇ ਨਾਗ ਲੜ ਰਹੇ ਨੇ ਆਪਣੀ ਜ਼ਮੀਨ ਲਈ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਮਹਾਰਾਸ਼ਟਰ ਤੋਂ ਤੁਰਦਾ ਹੈ ਤੇ ਜਿਹੜਾ ਉਹ ਪਹਿਲਾ ਕੈਂਪ ਲਾਉਂਦਾ ਹੈ, ਉਹ ਪਿੰਡ ਖਾਂਡਾ, ਉਹ ਪਿੰਡ ਦਾ ਨਾਮ ਹੈ। ਉਹ ਪਿੰਡ ਨੂੰ ਅਸਲ ਦੇ ਵਿੱਚ ਉਹ ਹੁਣ ਸਰਕਾਰ ਨੇ ਮਤਲਬ ਇਹ ਪਿਛਲੀ ਉਹਨਾਂ ਨੇ ਉਹਨੂੰ ਖੰਡਵਣ ਕਿਹਾ ਵੀ ਇਹ ਉਹੀ ਪਿੰਡ ਹੈ ਜਿੱਥੇ ਮਤਲਬ ਜਾਂ ਇਹ ਉਹ ਏਰੀਆ ਜਿੱਥੇ ਖੰਡਵਣ ਸੀ। ਸੋ ਬਾਬਾ ਬੰਦਾ ਜਿਹੜਾ ਉੱਥੇ ਆ ਕੇ ਜੁਝਾਰੂਆਂ ਦੀ ਭਰਤੀ ਕਰ ਰਿਹਾ ਹੈ, ਉਹਨੂੰ ਪਤਾ ਹੈ ਕਿ ਇੱਥੇ ਸਨਾਮੀਆਂ ਦੀ ਬਗਾਵਤ ਹੋਈ ਹੈ, ਇੱਥੇ ਜਾਟਾਂ ਦੀ ਬਗਾਵਤ ਹੈ, ਇੱਥੇ ਮਵਾਤੀਆਂ ਦੀ ਬਗਾਵਤ ਹੈ, ਇੱਥੇ ਲੋਕ ਉਹਨਾਂ ਦੇ ਨਾਬਰ ਸੁਭਾਅ ਬਾਰੇ ਪਤਾ ਹੈ। ਤਾਂ ਬਾਬਾ ਆਪਣੀ ਪਹਿਲੀ ਜਿਹੜੀ ਕੰਪੇਨ ਆ ਉਹ ਉਸੇ ਹੀ ਖੰਡਵਣ ਚੋਂ ਕਰ ਰਿਹਾ, ਉਸੇ ਪਿੰਡ ਚੋਂ ਕਰ ਰਿਹਾ ਹੈ ਜਿੱਥੇ ਪਹਿਲਾਂ ਇੱਕ ਪੂਰੀ ਰਵਾਇਤ ਆ ਜ਼ਮੀਨ ਦੇ ਘੋਲ ਦੀ। ਬਾਬਾ ਬੰਦਾ ਉੱਥੋਂ ਆਪਣੀ ਹੁਣ ਸੋਨੀਪਤ ਦੇ ਉੱਤੇ ਪਹਿਲਾ ਜਿਹੜਾ ਉਹ ਮੁਗਲਾਂ ਤੋਂ ਆਜ਼ਾਦ ਕਰਵਾਉਂਦਾ ਤੇ ਨਾਲ ਦੀ ਨਾਲ ਜਿੱਥੇ ਵੀ ਉਹ ਮਤਲਬ ਉਹ ਧਰਤੀ ਨੂੰ ਮੁਕਤ ਕਰਵਾਇਆ ਜਾ ਰਿਹਾ, ਉੱਥੇ ਕਿਸਾਨਾਂ ਨੂੰ ਜ਼ਮੀਨਾਂ ਵੰਡੀਆਂ ਜਾ ਰਹੀਆਂ। ਤੇ ਇੱਕ ਪਿਛਲੇ ਦਿਨਾਂ 'ਚ ਇਹਦੇ ਬਾਰੇ ਮੈਂ ਇੱਕ ਆਰਟੀਕਲ ਲਿਖਿਆ ਸੀ, ਤਾਂ ਮੈਨੂੰ ਇੱਕ ਫੋਨ ਆਇਆ ਜਿਹੜਾ ਉਹਨਾਂ ਨੇ ਬਹੁਤ ਇੰਟਰਸਟਿੰਗ ਇੱਕ ਹਵਾਲਾ ਦਿੱਤਾ। ਉਹਨਾਂ ਨੇ ਕਿਹਾ ਕਿ ਤੁਸੀਂ ਇੱਕ ਚੀਜ਼ ਇਹਦੇ ਵਿੱਚੋਂ ਛੱਡਤੀ। ਉਹ ਕਹਿੰਦੇ ਵੀ ਬਾਬਾ ਬੰਦਾ ਜਿਹੜੇ ਸਿਲਸਿਲੇ ਨਾਲ, ਵੈਰਾਗੀਆਂ ਦੇ ਸਿਲਸਿਲੇ ਦੇ ਨਾਲ ਸੰਬੰਧਿਤ ਸੀ,
ਉਹਨਾਂ ਦਾ ਕੰਮ ਉਹ ਕੀ ਕਰਦੇ ਸੀ ਕਿ ਜਦੋਂ ਕਿਉਂਕਿ ਉਹ ਕੁਛ ਗਿਣਤੀ 'ਚ ਹੁੰਦੇ ਸੀ ਬੰਦੇ, ਤੇ ਉਹ ਜਿਸ ਵੀ ਪਿੰਡ 'ਚ ਜਾਂਦੇ ਸੀ ਤਾਂ ਸਭ ਤੋਂ ਪਹਿਲਾਂ ਉਹ ਸੂਦਖੋਰਾਂ ਦੀਆਂ ਵਹੀਆਂ ਫੂਕ ਦਿੰਦੇ ਹੁੰਦੇ ਸੀ। ਤਾਂ ਮਤਲਬ ਉਹ ਜਿਸ ਸਿਲਸਿਲੇ 'ਚੋਂ ਆ ਰਿਹਾ ਬਾਬਾ ਬੰਦਾ, ਜਿਹਦਾ ਸੂਦਖੋਰਾਂ ਨਾਲ ਉਹਦੀ ਕੋਈ ਕੁੜੱਤਣ ਆ ਤੇ ਉਹਨਾਂ ਦੀਆਂ ਵਹੀਆਂ ਫੂਕਦਾ, ਇਹਦਾ ਮਤਲਬ ਉਹਦੀ ਕਿਸਾਨਾਂ ਨਾਲ ਕੋਈ ਹਮਦਰਦੀ ਹੋਊ। ਸੋ ਬਾਅਦ ਦੇ ਵਿੱਚ ਜਦੋਂ ਉਹ ਕਿਸਾਨਾਂ ਨੂੰ ਜ਼ਮੀਨਾਂ ਵੰਡ ਰਿਹਾ ਤਾਂ ਮਤਲਬ ਇੱਕ ਪੂਰੀ ਉਹਦੇ ਅੰਦਰ ਕੋਈ ਚੀਜ਼ ਚੱਲਦੀ ਰਹੀ ਆ, ਤਾਂ ਉਹ ਅੱਜ ਮਤਲਬ ਉਸ ਸਮੇਂ ਆਪਣੀ ਉਹ ਜਿਹੜਾ ਜ਼ਮੀਨ ਹਲ ਵਾਕ ਦਾ ਜਿਹੜਾ ਉਹ ਨਾਅਰਾ ਲਾਉਂਦਾ। ਸੋ ਇਸ ਸਥਾਨ ਦੀ ਜਿਹੜੀ ਦੀ ਰਵਾਇਤ ਆ, ਜਿਹੜੀ ਉਹਦਾ ਇਤਿਹਾਸ ਆ, ਅੱਜ ਉਹ ਸਾਡੇ ਜਿਹੜੇ ਉੱਥੇ ਲੋਕ ਡਟੇ ਹੋਏ ਨੇ ਉੱਥੇ ਤੱਕ ਪਹੁੰਚ ਰਿਹਾ ਹੈ। ਫਿਰ ਇਸ ਤੋਂ ਬਿਨਾਂ 1857 ਦੇ ਵਿੱਚ ਜਿਹੜਾ ਇਹ ਏਰੀਆ ਸਿੰਘੂ ਟਿੱਕਰੀ ਦੇ ਨੇੜੇ ਤੇੜੇ ਵਾਲਾ, ਉਹਦੇ ਵਿੱਚ ਜਿਹੜੀਆਂ ਪੰਜਾਬ ਦੀਆਂ ਵੱਡੀਆਂ ਬਗਾਵਤਾਂ ਨੇ ਉਹ ਇਸ ਏਰੀਏ ਦੇ ਵਿੱਚ ਹੋਈਆਂ, ਜਿਨ੍ਹਾਂ ਵਿੱਚੋਂ ਰਾਓ ਤੁੱਲਾ ਰਾਮ ਤਿਵਾੜੀ ਤੋਂ ਨੇ, ਹਿਸਾਰ ਤੋਂ ਮੁਹੰਮਦ ਅਜ਼ੀਮ ਨੇ, ਝੱਜਰ ਬਿਲਕੁਲ ਨੇੜੇ ਆ ਬਹਾਦਰਗੜ੍ਹ ਦੇ, ਉੱਥੋਂ ਅਬਦੁਲ ਸਮਦ ਖਾਨ ਨੇ, ਤੇ ਕਰਨਾਲ ਤੋਂ ਰਾਮੋ ਜਾਟ ਨੇ, ਪਾਣੀਪਤ ਤੋਂ ਇਮਾਮ ਕਲੰਦਰੀ ਨੇ। ਇਹ 1857 ਦੇ ਗਦਰ ਦੇ ਜਿਹੜੇ ਵੱਡੇ ਮਤਲਬ ਆਗੂ ਰਹੇ ਨੇ, ਇਹ ਸਭ ਉਸ ਏਰੀਏ ਦੇ ਨਾਲ ਜੁੜੇ ਹੋਏ ਨੇ। ਸੋ ਇਹ ਨਾਬਰ ਨਗਰ ਹੈ, ਤੇ ਇਹਦੇ ਵਿੱਚ ਸਮੂਹ ਜਿਹੜੇ ਨਾਬਰਾਂ ਦਾ ਜਿਹੜਾ ਇਤਿਹਾਸ ਆ ਉਹ ਇੱਥੇ ਤੱਕ ਪਹੁੰਚਿਆ ਹੋਇਆ ਹੈ ਤੇ ਜੁੜਿਆ ਹੋਇਆ ਹੈ। ਤੇ ਮੈਨੂੰ ਲੱਗਦਾ ਕਿ ਇਹ ਜਿਹੜੀ ਨਗਰ ਦੀ ਜਿਹੜੀ ਵਿਉਂਤ ਹੈ, ਜਿਹੜਾ ਉਹਦਾ ਕਿਰਦਾਰ ਹੈ, ਜਿਹੜੀ ਸੋਚ ਹੈ, ਉਹ ਲਗਾਤਾਰ ਪੁਰਾਣੇ ਇਤਿਹਾਸ ਦੇ ਨਾਲ ਜਾ ਕੇ ਜੁੜਦੀ ਹੈ। ਸੋ ਹੁਣ ਜੇ ਕੋਈ ਤੁਹਾਡਾ ਸਵਾਲ ਹੋਵੇ ਤਾਂ ਮੈਂ ਇੱਥੇ ਆਪਣਾ ਖਤਮ ਕਰ ਦਾਂ, ਤੇ ਹੋਵੇ ਤਾਂ ਜੀ ਸਰ, ਬਹੁਤ ਮਿਹਰਬਾਨੀ। ਕੁਛ ਸਵਾਲ ਨੇ ਕਿ ਜਿਸ ਤਰ੍ਹਾਂ ਅਸੀਂ ਇਹ ਗੱਲ ਕਰਦੇ ਹਾਂ ਕਿ ਉੱਥੇ ਜਿਹੜੀ ਨਗਰ ਹੈ ਉਹਦੇ ਵਿੱਚ ਕੀ ਐਕਟੀਵਿਟੀਜ਼ ਚੱਲ ਰਹੀਆਂ ਨੇ, ਕਿਸ ਤਰ੍ਹਾਂ ਉੱਥੇ ਲੋਕ ਨੇ, ਕੀ ਸੋਚਦੇ ਨੇ ਉਹ? ਦੇਖੋ, ਇੱਕ ਤਾਂ ਇਹ ਹੈ ਜੀ ਕਿ ਤੁਹਾਨੂੰ ਉਹਨਾਂ ਤੇ ਵਾਰੇ ਜਾਣ ਨੂੰ ਜੀ ਕਰਦਾ ਜੀ, ਮੈਂ ਤਾਂ ਇਹ ਕਹੂੰਗਾ ਦੇਖ ਕੇ। ਤਾਂ ਉੱਥੇ ਰੰਗ ਨੇ ਬਹੁਤ ਸਾਰੇ ਜੀ। ਉੱਥੇ ਜਿਹੜੀ ਜਿਵੇਂ ਪਿਛਲੇ ਦਿਨਾਂ 'ਚ ਲੋਹੜੀ ਦੇ ਜਿਹੜੇ ਗੀਤ ਸੀ, ਲੋਹੜੀ ਦਾ ਜਿਹੜਾ ਮਤਲਬ ਗੀਤ ਸੀ ਇਹ ਕਿ ਸੁੰਦਰ ਮੁੰਦਰੀਏ ਉਹ ਉਹਨਾਂ ਨੇ ਬਿਲਕੁਲ ਬਦਲਤਾ, ਤੇ ਉਹਨਾਂ ਨੇ ਉਹਦੇ ਮੁਤਾਬਕ ਇੱਕ ਗੀਤ ਗਾਇਆ ਹੈ। ਇਸ ਤੋਂ ਬਿਨਾਂ ਉਹ ਛੱਲਾ ਮੈਂਡਾ ਜੀ ਡੋਲਾ, ਉਹਦਾ ਉਹ ਬਿਲਕੁਲ ਮਤਲਬ ਮੇਰੇ ਕੋਲ ਉਹਦੀਆਂ 1-2 ਲਾਈਨਾਂ ਵੀ ਨੇ ਤੇ ਮੈਂ ਸੁਣਾ ਸਕਦਾ ਜੀ ਬਾਅਦ ਦੇ ਵਿੱਚ। ਤੇ ਉਹ ਮਤਲਬ ਉੱਥੇ ਜਿਹੜਾ ਫੋਕਲੋਰ ਆ ਉਹਨੂੰ ਅੱਜ ਦੇ ਮੁਤਾਬਕ ਕਿਵੇਂ ਪੇਸ਼ ਕੀਤਾ ਜਾ ਰਿਹਾ ਹੈ। ਤੇ ਦੂਸਰਾ, ਜਿਹੜਾ ਬੰਦੇ ਉੱਥੇ ਬੈਠ ਕੇ, ਸਭ ਤੋਂ ਜਿਹੜੀ ਮੈਨੂੰ ਚੰਗੀ ਮਤਲਬ ਖੂਬਸੂਰਤ ਗੱਲ ਲੱਗਦੀ ਆ ਕਿ ਉਹ ਜਿਵੇਂ ਬੈਠ ਕੇ ਜੇ ਤੁਸੀਂ ਉਹਨਾਂ ਕੋਲ ਜਾਓ ਤਾਂ ਉਹਨਾਂ ਨੂੰ ਇਹ ਨਹੀਂ ਉਹ ਮਤਲਬ ਉਹ ਇੰਨੇ ਤੁਹਾਨੂੰ ਉਹਨਾਂ ਨੂੰ ਇਹ ਲੱਗਦਾ ਮੈਂ ਕੀ ਇਹਨੂੰ ਦੇ ਦੇਵਾਂ ਚੱਕ ਕੇ, ਮੈਂ ਕੀ ਮਤਲਬ ਇਹਦੀ ਮਦਦ ਕਰ ਦੇਵਾਂ, ਕੀ ਇਹਨੂੰ ਰੋਟੀ ਖਿਲਾ ਦੇਵਾਂ, 4 ਤਰ੍ਹਾਂ ਦੇ ਚਾਰ ਲੈ ਆਵਾਂ। ਮਤਲਬ ਵੀ ਇਹ ਜੋ ਮੋਹ ਆ, ਜੋ ਮੁਹੱਬਤ ਆ, ਜੋ ਹਿੰਮਤ ਆ, ਜੋ ਤਾਕਤ ਆ, ਮਤਲਬ ਮੈਨੂੰ ਉਹ ਲੱਗਦਾ ਕਿ ਉਹ ਦੇਖ ਕੇ ਤੁਹਾਨੂੰ ਇਹ ਪੁੱਛਣ ਦੀ ਲੋੜ ਨਹੀਂ ਪੈਂਦੀ ਹੈਗੀ ਕਿ ਲੋਕ ਇੱਥੇ ਕਿਉਂ ਬੈਠੇ ਨੇ ਤੇ ਕੀ ਮੰਗ ਰਹੇ ਨੇ। ਸੋ ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਮਤਲਬ ਮੈਨੂੰ ਸਭ ਤੋਂ ਖੂਬਸੂਰਤ ਇਹ ਲੱਗਦਾ ਜੀ। ਜਿਸ ਤਰ੍ਹਾਂ ਤੁਸੀਂ ਦੱਸਿਆ ਭਗਤ ਸਿੰਘ ਨਗਰ, ਅਜੀਤ ਸਿੰਘ, ਚਾਚਾ ਅਜੀਤ ਸਿੰਘ ਨਗਰ, ਸਾਡੇ ਲੈਲਪੁਰ ਦੇ ਲੋਕਾਂ ਦੇ ਨਾਂ ਉੱਧਰ ਆਇਆ, ਸਾਰੇ ਉਹ ਸਾਰਿਆਂ ਦੇ ਹੀ ਨੇ ਕੁਛ, ਪਰ ਸਾਡੇ ਉਹਨਾਂ ਦੇ ਨਾਂ ਸੁਣ ਕੇ ਬੜਾ ਦਿਲ ਖੁਸ਼ ਹੋਇਆ। ਜੀ ਵੀ ਜਿਹੜਾ ਹੁਣ ਅਸੀਂ ਉੱਥੇ ਦੁੱਲੇ ਨੂੰ ਯਾਦ ਕਰ ਲਿਆ, ਹੁਣ ਇਹ ਦੁੱਲਾ ਵਾਪਸ ਲੈਲਪੁਰ ਵੀ ਜਾਣਾ, ਤੇ ਜਿਹੜਾ ਇਹ ਦੁੱਲਾ ਅਸੀਂ ਉੱਥੋਂ ਲੈ ਕੇ ਆਂਦਾ, ਮਤਲਬ ਚਾਚਾ ਅਜੀਤ ਸਿੰਘ ਦੀ ਜਿਹੜੀ ਉੱਥੇ ਨਾਮ ਮਤਲਬ ਉਹਨਾਂ ਦਾ ਗੂੰਜ ਰਿਹਾ, ਤੇ ਉਹ ਸਾਰਾ ਮਤਲਬ ਲੋਕਾਂ ਨੇ ਆਪਣੇ ਨਾਲ ਲੈ ਕੇ ਜਾਣਾ, ਉਵੇਂ ਵਾਪਸ ਵੀ ਜਾਣਾ। ਤੇ ਜਦੋਂ ਅਸੀਂ ਕਹਿੰਦੇ ਆ ਵੀ ਇਹ ਮਤਲਬ ਪੰਜਾਬ ਦੇ ਸੂਰਮਿਆਂ ਦਾ ਇਹ, ਜਿਵੇਂ ਬਾਈ ਦਲਜੀਤ ਅਮੀ ਹੋਣੀ ਕਹਿੰਦੇ ਹੁੰਦੇ ਨੇ ਵੀ ਇਹ ਵਿਰਾਸਤੀ ਸੁਪਨਾ, ਦਿੱਲੀ ਦੇ ਕਿੰਗਰੇ ਢਾਉਣਾ ਤੇ ਤਖਤ ਲਾਹੌਰ ਨੂੰ ਮਿੱਟੀ ਕਰਨਾ, ਤਾਂ ਪਰ ਇਹਦੇ ਵਿੱਚ ਜਿਹੜੀ ਸਰਬੱਤ ਦਾ ਭਲਾ ਜੁੜਿਆ ਹੋਇਆ, ਜਿਹੜਾ ਇੱਕ ਦੂਜੇ ਦੀ ਦਰਦਮੰਦੀ ਜੁੜੀ ਹੋਈ ਹੈ, ਉਹ ਸਾਰੀ ਵੰਡੀ ਜਾਣੀ ਆ। ਤਾਂ ਉਹ ਚਾਚੇ ਦੀ ਧਰਤੀ ਤੇ ਵੀ ਵਾਪਸ ਜਾਣੀ ਆ, ਦੁੱਲੇ ਦੀ ਧਰਤੀ ਤੇ ਵੀ ਵਾਪਸ ਜਾਣੀ ਆ, ਉਹ ਪੂਰੀ ਦੁਨੀਆ ਦੇ ਵਿੱਚ
ਵਾਪਸ ਜਾ ਜੀ, ਕੇ। ਬਿਲਕੁਲ। ਹੁਣ ਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਤੇ ਇਹ ਜਿਹੜੀ ਸਾਰੀ ਗੱਲਬਾਤ ਸਾਡੇ ਤੱਕ ਵੀ ਪਹੁੰਚ ਰਹੀ, ਜਿਹੜੇ ਇੰਨੇ ਦੂਰ ਉੱਥੋਂ ਬੈਠੇ ਹੋਏ ਆ। ਤੇ ਇਹ ਗੱਲ ਤੇ ਬਿਲਕੁਲ ਇਸ ਤਰ੍ਹਾਂ ਹੀ ਹੈ। ਇੱਥੇ ਸਾਡੇ ਨਾਲ ਪ੍ਰੋਫੈਸਰ ਜਸਬੀਰ ਸਿੰਘ ਜੀ ਨੇ, ਉਹਨਾਂ ਨੇ ਪੁੱਛਿਆ ਕਿ ਆਈਡੀਆ ਕੀ ਇਹ ਨਗਰ ਸਟੈਬਲਿਸ਼ ਕਰਨ ਦੇ ਪਿੱਛੇ। ਕਿਹੜੇ ਜਿਹੜੇ 5 ਨਗਰ ਐਸਟੈਬਲਿਸ਼ ਕੀਤੇ ਹਾਂਜੀ, ਗਏ ਨੇ? ਹਾਂਜੀ, ਦੇਖੋ, ਇਹ ਜਿਹੜੀ ਕਿਸਾਨ ਜਥੇਬੰਦੀ ਆ, ਜਿਨ੍ਹਾਂ ਨੇ ਇਹ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਉਹਨਾਂ ਨੇ ਇਹ ਬਣਾਏ ਨੇ। ਉਹ ਮੈਨੂੰ ਲੱਗਦਾ ਕਿ ਇਹਦਾ ਬਿਹਤਰ ਜਵਾਬ ਦੇ ਸਕਦੇ ਨੇ। ਪਰ ਮੈਨੂੰ ਮਤਲਬ ਜਿੰਨਾ ਕੁ ਮੈਨੂੰ ਲੱਗਦਾ, ਮੈਨੂੰ ਇਹ ਲੱਗਦਾ ਕਿ ਉਹੀ ਜਿਹੜੀ ਵਿਰਾਸਤ ਆ ਜਾਂ ਜਿਹੜਾ ਇਤਿਹਾਸ ਆ, ਉਹਨੂੰ ਉਹ ਦੁਬਾਰਾ ਜਿਹੜਾ ਤੁਸੀਂ ਰੀਕ੍ਰੀਏਟ ਕਰਦੇ ਹੋ ਜਾਂ ਲੋਕਾਂ ਦੇ ਸਾਹਮਣੇ ਉਹਨਾਂ ਦੀ ਯਾਦਾਸ਼ਤ 'ਚ ਵਾਪਸ ਲੈ ਕੇ ਆਉਂਦੇ ਹੋ। ਤੇ ਉਹਦੇ ਲਈ ਮੈਨੂੰ ਇਹ ਲੱਗਦਾ ਕਿ ਉਹ ਇੱਕ ਸਟੇਟਮੈਂਟ ਵੀ ਬਣਦੇ ਨੇ ਤੇ ਨਾਲ ਦੀ ਨਾਲ ਉਹ ਨਾਲ ਦੀ ਨਾਲ ਉਹ ਤੁਹਾਡੇ ਤੁਹਾਡੇ ਅੰਦਰ ਕੁਝ ਹੋਰ ਚੱਲਣ ਲਾਉਂਦੇ ਨੇ, ਮਤਲਬ ਉਹ ਇਤਿਹਾਸ ਚੱਲਣ ਲਾਉਂਦੇ ਨੇ। ਜੀ। ਪ੍ਰੋਫੈਸਰ ਸੁਖਮਨੀ ਬਲ ਨੇ, ਉਹਨਾਂ ਨੇ ਇਹ ਲਿਖਿਆ ਕਿ ਤੁਹਾਨੂੰ ਇਹ ਲਹਿਰ ਇੱਕ ਨੈਸ਼ਨਲ ਇੰਟੀਗ੍ਰੇਸ਼ਨ ਦੀ ਲਹਿਰ ਨਹੀਂ ਲੱਗਦੀ? ਨੈਸ਼ਨਲ ਮਤਲਬ ਜਿਵੇਂ ਉਹ ਅਲੱਗ-ਅਲੱਗ ਤਬਕਿਆਂ ਤੋਂ ਲੋਕ ਉੱਥੇ ਜੁੜੇ ਹੋਏ ਨੇ, ਅਲੱਗ-ਅਲੱਗ ਸੂਬਿਆਂ ਤੋਂ ਜੁੜੇ ਹੋਏ ਨੇ ਲੋਕ। ਨੈਸ਼ਨਲ ਇੰਟੀਗ੍ਰੇਸ਼ਨ ਮਤਲਬ ਥੋੜਾ ਜਿਹਾ ਸ਼ਬਦ ਮੈਂ ਕੀ ਕਹਾਂ, ਪਰ ਮੈਨੂੰ ਇਹ ਲੱਗਦਾ ਵੀ ਇਹ ਤਾਂ ਲੋਕਾਂ ਦੇ ਜੁੜਨ ਦੀ ਲਹਿਰ ਹੈ। ਇਹ ਤਾਂ ਦੁਸ਼ਮਣ ਨੂੰ ਪਛਾਣਨ ਦੀ ਲਹਿਰ ਆ, ਆਪਣੇ ਹਕੂਕ ਲਈ ਇਕੱਠੇ ਹੋਣ ਦੀ ਜਿਹੜੀ ਇੱਕ ਲਹਿਰ ਆ, ਉਹ ਲਹਿਰ ਆ। ਉਹਦੇ ਵਿੱਚ ਕੋਈ ਕੀ ਹਵਾਲਾ ਦੇਖਦਾ, ਕੋਈ, ਇਹ ਮੈਨੂੰ ਲੱਗਦਾ ਇਹ ਤਾਂ ਅਲੱਗ-ਅਲੱਗ ਬੰਦਿਆਂ ਦੇ ਉੱਤੇ ਨਿਰਭਰ ਹੋਏਗਾ ਕਿ ਉਹਨੂੰ, ਕਿਸੇ ਨੂੰ ਉਹ 'ਚੋਂ ਨੈਸ਼ਨਲ ਇੰਟੀਗ੍ਰੇਸ਼ਨ ਨਜ਼ਰ ਆਉਂਦੀ ਆ, ਕਿਸੇ ਨੂੰ ਉਹਦੇ ਵਿੱਚੋਂ ਕੀ ਨਜ਼ਰ ਆਉਂਦਾ, ਇਹ ਤਾਂ ਆਪਣਾ ਮੈਨੂੰ ਲੱਗਦਾ ਕਿ ਪਰਸਪੈਕਟਿਵ ਹੋ ਸਕਦਾ। ਹਾਂਜੀ, ਬਹੁਤ ਸ਼ੁਕਰੀਆ ਸਰ। ਅੱਜ ਸਾਡੇ ਨਾਲ ਕਾਫੀ ਸਾਰੇ ਲੋਕ ਨੇ, ਉਹਨਾਂ ਨੇ ਕਾਫੀ ਕੁਐਸਚਨ ਵੀ ਕੀਤੇ ਨੇ। ਮੈਂ ਬਹੁਤ ਥੋੜੇ ਕੁਐਸਚਨ ਜਿਹੜੇ ਨੇ ਉਹਦੇ 'ਚ ਸ਼ਾਮਲ ਕਰ ਸਕਿਆ ਅੱਜ ਦੇ ਇਸ ਡਿਸਕਸ਼ਨ ਦੇ ਵਿੱਚ। ਤੇ ਮੈਂ ਤੁਹਾਨੂੰ ਰਿਕੁਐਸਟ ਇਹ ਕਰਾਂਗਾ ਕਿ ਤੁਸੀਂ ਜਿਹੜਾ ਸਾਡੇ ਇਹ ਕਮੈਂਟਸ ਨੇ, ਅਗਰ ਤੁਸੀਂ ਉਹਨਾਂ ਨੂੰ ਆਨਸਰ ਕਰ ਸਕੋ ਤੇ ਤੁਸੀਂ ਸਰ ਜ਼ਰੂਰ ਕਰ ਦੇਣਾ। ਔਰ ਅੱਜ ਦੇ ਇਸ ਸਾਡੇ ਪ੍ਰੋਗਰਾਮ ਦੇ ਵਿੱਚ ਸਰ ਤੁਸੀਂ ਆਏ, ਸਾਨੂੰ ਮਾਣ ਬਖਸ਼ਿਆ, ਉਸ ਵਾਸਤੇ ਜਨਾਬ ਦਾ ਬਹੁਤ-ਬਹੁਤ ਸ਼ੁਕਰੀਆ, ਮਿਹਰਬਾਨੀ। ਔਰ ਅਸੀਂ ਆਸ ਕਰਨੇ ਆ ਕਿ ਅਸੀਂ ਜਿਹੜਾ ਹੈ ਉਹ ਤੁਹਾਨੂੰ ਦੁਬਾਰਾ ਵੀ ਰਿਕੁਐਸਟ ਕਰਾਂਗੇ ਤੇ ਤੁਸੀਂ ਜ਼ਰੂਰ ਆਣਾ। ਔਰ ਅੱਜ ਦਾ ਜਿਹੜਾ ਇੱਕ ਜਿਹੜਾ ਪ੍ਰੋਗਰਾਮ ਦਾ ਸਿਲਸਿਲਾ ਹੈ, ਮੈਂ ਸਮਝਦਾ ਕਿ ਇਹਦੇ 'ਚ ਸਾਡੀ ਪੂਰੀ ਗੱਲ ਉਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਕਰਨਾ ਚਾਹੁੰਦੇ ਹਾਂ ਉਸ ਤਰ੍ਹਾਂ ਨਹੀਂ ਹੋ ਸਕੀ, ਤੇ ਅਸੀਂ ਕੋਈ ਲੰਬਾ ਸੈਸ਼ਨ ਇਹਦੇ ਤੇ ਰੱਖੀਏ। ਅਗਰ ਤੁਸੀਂ ਸਾਨੂੰ ਟਾਈਮ ਦਿਓਗੇ ਤੇ ਅਸੀਂ ਇਹਨੂੰ ਜ਼ਰੂਰ ਇਹਨਾਂ ਦਿਨਾਂ 'ਚ ਹੀ ਕਰਨਾ ਚਾਹਾਂਗੇ। ਬਿਲਕੁਲ ਜੀ, ਬਿਲकुल। ਔਰ ਮੈਂ ਸਮਝਦਾ ਕਿ ਇਹ ਇੱਕ ਬਹੁਤ ਖੂਬਸੂਰਤ ਐਨਾਲਿਸਿਸ ਸੀ, ਬਲਕਿ ਸੁਖਦੇਵ ਸੋਲ ਸਾਹਿਬ ਨੇ ਵੀ ਲਿਖ ਦਿੱਤਾ ਕਿ ਇੱਕ ਬਹੁਤ ਖੂਬਸੂਰਤ ਐਨਾਲਿਸਿਸ ਅੱਜ ਦਾ ਹੋਇਆ ਹੈ, ਜਿਹੜਾ ਸਾਡੇ ਹਿਸਟੋਰੀਅਨਸ ਵਾਸਤੇ ਔਰ ਸਾਡੇ ਵਾਸਤੇ ਬਹੁਤ ਖੂਬਸੂਰਤ ਸੀ। ਔਰ ਅਸੀਂ ਆਉਣ ਵਾਲੇ ਦਿਨਾਂ 'ਚ ਚਾਹਾਂਗੇ ਕਿ ਅਸੀਂ ਮਜ਼ੀਦ ਗੱਲਬਾਤ ਜਿਹੜੀ ਤੁਹਾਡੇ ਨਾਲ ਕਰ ਸਕੀਏ। ਬਹੁਤ ਸ਼ੁਕਰੀਆ ਸਰ, ਮਿਹਰਬਾਨੀ। ਜੀ, ਬਹੁਤ-ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਸਾਡੇ ਵੇਖਣ ਵਾਲਿਆਂ ਦਾ। ਅੱਜ ਦਾ ਬਹੁਤ ਜ਼ਬਰਦਸਤ ਪ੍ਰੋਗਰਾਮ, ਔਰ ਜ਼ਾਹਿਰ ਹੈ ਇੱਕ ਟਾਈਮ ਦੀ ਥੋੜੀ ਜਿਹੀ ਸਾਨੂੰ ਅੱਜ ਦਿੱਕਤ ਸੀ। ਜ਼ਾਹਿਰ ਹੈ ਇੱਕ ਟਾਈਮ ਦੇ ਵਿੱਚ ਹੀ ਕਰਨਾ ਪੈਂਦਾ, ਔਰ ਮੈਂ ਉਹਨਾਂ ਨੂੰ ਦੁਬਾਰਾ ਰਿਕੁਐਸਟ ਕਰਾਂਗਾ ਜਤਿੰਦਰ ਸਾਹਿਬ ਨੂੰ ਕਿ ਸਾਡੇ ਨਾਲ ਆਉਣ ਔਰ ਇੱਕ ਮਜ਼ੀਦ ਤੇ ਖੂਬਸੂਰਤ ਡਿਸਕਸ਼ਨ ਜਿਹੜੀ ਹੈ ਨਾ ਉਹ ਹੋ ਸਕੇ। ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦਾ ਸਾਰੇ ਦੋਸਤਾਂ ਦਾ ਬਹੁਤ-ਬਹੁਤ ਸ਼ੁਕਰੀਆ। ਜਿਹੜੇ ਕੁਐਸਚਨ ਰਹਿ ਗਏ ਨੇ ਉਹ ਜ਼ਰੂਰ ਆਪਣੇ ਕਮੈਂਟ ਕਰ ਦਿਓ, ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਹੈ, ਉਹ ਵੇਖ ਲੈਣਗੇ ਜਤਿੰਦਰ ਜੀ, ਔਰ ਜੇ ਉਹਨਾਂ ਦਾ ਦਿਲ ਕਰੇ ਤੇ ਉਹ ਉਹਨੂੰ ਕਮੈਂਟ ਨੂੰ ਰਿਪਲਾਈ ਵੀ ਕਰਨਗੇ। ਤੇ ਅੱਜ ਦੇ ਇਸ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦਾ ਬਹੁਤ-ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਜਾਂਦਿਆਂ ਹੋਇਆ ਸਾਰੇ ਦੋਸਤਾਂ ਨੂੰ ਦੱਸਦਾ ਜਾਵਾਂ ਕਿ ਕੱਲ 15 ਨੂੰ ਜੁਮੇ ਦੀ ਰਾਤ 10 ਵਜੇ ਲਾਇਲਪੁਰ ਦੇ ਵਿੱਚ ਘੰਟਾ ਘਰ 'ਚ ਅਸੀਂ ਲੋਹੜੀ ਮਨਾ ਰਹੇ ਹਾਂ, ਔਰ ਇਹ ਕਿਸਾਨ ਲੋਹੜੀ ਦੇ ਨਾਂ ਤੋਂ ਜਿਹੜੇ ਕਿਸਾਨਾਂ ਨੂੰ ਡੈਡੀਕੇਟ ਕੀਤੀ ਗਈ, ਉਹਨਾਂ ਦੇ ਪ੍ਰੋਟੈਸਟ ਨੂੰ, ਕਿਸਾਨ ਮੋਰਚੇ ਨੂੰ। ਉੱਥੇ ਸਾਡੇ ਲਾਇਲਪੁਰ ਤੋਂ, ਜਿੱਦਾਂ ਜਤਿੰਦਰ ਹੋਰਾਂ ਨੇ ਦੱਸਿਆ, 1907 ਦੀ ਜਿਹੜੀ ਸਾਡੇ ਇੱਥੇ ਕਿਸਾਨ ਲਹਿਰ ਚੱਲੀ, ਇੱਥੇ ਜਿਹੜੀ ਐਜੀਟੇਸ਼ਨ ਹੋਈ, ਉਹਨੂੰ ਲੈ ਕੇ ਕੁਝ ਗੱਲਾਂ ਬਾਤਾਂ ਹੋਣਗੀਆਂ ਉੱਥੇ। ਦੇ ਨਾਲ ਦੀ ਨਾਲ ਕੁਝ ਗੀਤ ਗਾਉਣ ਵੀ ਹੋਏਗਾ, ਔਰ ਮੁਖਤਲਿਫ ਚੀਜ਼ਾਂ ਜਿਹੜੀਆਂ ਨੇ ਉੱਥੇ ਲੋਕ ਸਾਰੇ ਲਾਇਲਪੁਰ ਤੋਂ 8 ਬਾਜ਼ਾਰਾਂ ਤੋਂ ਲੋਕ ਇਕੱਠੇ ਹੋਣਗੇ ਘੰਟਾ ਘਰ, ਤੇ ਉੱਥੇ ਫਿਰ ਮਨਾਈ ਜਾਏਗੀ। ਤੇ ਜਿਹੜੇ ਸਾਡੇ ਪਾਰ ਵਸਦੇ ਲੋਕ ਨੇ, ਜਿਹੜੇ ਲਾਇਲਪੁਰੀਏ ਨੇ ਸਾਡੇ ਪੁਰਾਣੇ, ਉਹਨਾਂ ਨੂੰ ਵੀ ਬਹੁਤ-ਬਹੁਤ ਖੁੱਲੇ ਦਿਲ ਨਾਲ ਸੱਦਾ ਹੈ ਕਿ ਉਹ ਆਉਣ ਤੇ ਸਾਡੀ ਇਸ ਜਿਹੜਾ ਹੈ ਪ੍ਰੋਗਰਾਮ, ਉਹਦੇ ਵਿੱਚ ਆਨਲਾਈਨ ਅਸੀਂ ਉਹਨੂੰ ਲਾਈਵ ਵੀ ਕਰ ਦਿਆਂਗੇ ਮੇਰੇ ਫੇਸਬੁੱਕ ਪੇਜ ਤੋਂ, ਔਰ ਅਸੀਂ YouTube ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਤੇ ਵੀ ਇਹਨੂੰ ਲਾਈਵ ਕਰ ਦਿਆਂਗੇ।
ਸੋ ਇਹ ਦੋਸਤ ਉੱਥੇ ਵੀ ਵੇਖ ਸਕਦੇ ਨੇ ਔਰ ਇਸੇ ਤਰ੍ਹਾਂ ਹੀ ਕਮੈਂਟਸ ਦੇ ਥਰੂ ਆਪਣੀ ਗੱਲਬਾਤ ਵੀ ਸਾਡੇ ਤੱਕ ਪਹੁੰਚਾ ਸਕਦੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਉਸ ਪ੍ਰੋਗਰਾਮ ਦੇ ਦੌਰਾਨ ਹੀ ਉਹਨਾਂ ਦੀ ਜਿਹੜੀ ਗੱਲਬਾਤ ਹੈ ਉਹ ਅਸੀਂ ਦੋਸਤਾਂ ਦੇ ਨਾਲ ਸ਼ੇਅਰ ਕਰ ਸਕੀਏ ਔਰ ਅਸੀਂ ਆਸ ਕਰਨੇ ਹਾਂ ਕਿ ਤੁਸੀਂ ਸਾਰੇ ਦੋਸਤ ਕੱਲ ਸਾਡੇ ਨਾਲ ਹੋਵੋਗੇ। ਇਹਦੇ ਨਾਲ ਹੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਹੜੇ ਅੱਜ ਸਾਡੇ ਨਾਲ ਸਨ ਔਰ ਸਾਡਾ ਸਾਥ ਬਣੇ। ਰੱਬ ਰਾਖਾ, ਮਿਲਨੇ ਅਗਲੇ ਪ੍ਰੋਗਰਾਮ।